ਜੇ ਆਪਾਂ ਦੇਖੀਏ ਤਾਂ ਟਕੈਤ ਸਾਹਿਬ ਅੱਡ ਇੱਕ ਮੰਗ ਤੇ ਟਿਕੇ ਹੋਏ ਆ। ਉਹਨਾਂ ਦੀ ਮੰਗ ਦੇ ਵਿੱਚ ਤੇ ਹੁਣ ਇਹ ਵੀ ਸ਼ਾਮਲ ਆ ਕਿ ਜਿਹੜੇ ਟਰੈਕਟਰ ਫੜੇ ਗਏ ਨੇ ਜਾਂ ਨੁਕਸਾਨੇ ਗਏ ਨੇ, ਉਹ ਟਰੈਕਟਰ ਨਾ ਸਿਰਫ ਛੜਾਏ ਜਾਣ, ਨੁਕਸਾਨੇ ਹੋਏ ਟਰੈਕਟਰਾਂ ਦੀ ਜਗ੍ਹਾ ਤੇ ਤੁਸੀਂ ਨਵੇਂ ਟਰੈਕਟਰ ਦੀ ਇਹਦੇ ਲਈ ਉਹ ਹਵਾਲਾ ਦਿੰਦੇ ਨੇ ਕਿ ਕਿਸੇ ਸਮੇਂ ਯੂਪੀ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਉਸ ਸਮੇਂ ਕਿਸਾਨਾਂ ਦੇ ਟਰੈਕਟਰ ਨੁਕਸਾਨੇ ਗਏ ਸੀ। ਇਹ ਉਹੀਓ ਕਿਸਾਨ ਆ, ਇਹ ਉਹੀਓ ਸਰਕਾਰ ਆ। ਸਰਕਾਰ ਤੇ ਇੱਕ ਤਰ੍ਹਾਂ ਦੀ ਹੁੰਦੀ ਆ, ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ। ਉਹ ਕਹਿੰਦੀ ਹੈ ਕਿ ਇਹ ਸਰਕਾਰ ਵੀ ਤਾਂ ਸਰਕਾਰ ਹੀ ਆ। ਉਸ ਸਰਕਾਰ ਨੇ ਉਸ ਸਮੇਂ ਨਵੇਂ ਟਰੈਕਟਰ ਦਿੱਤੇ ਸੀਗੇ, ਤਾਂ ਮਤਲਬ ਕਿ ਉਹਦਾ ਟਕੈਤ ਦਾ ਟਿੰਡ ਚ ਕਰਨਾ ਅੱਡ ਆ ਸਾਫ਼ ਤੌਰ ਤੇ, ਕਿਉਂਕਿ ਉਹ ਸਿੱਧੇ ਤੌਰ ਤੇ ਕਹਿੰਦੇ ਆ ਕਿ ਮੈਂ ਖਾਲੀ ਹੱਥ ਨਹੀਂ ਜਾਣਾ, ਤੇ ਉਹਦਾ ਜਾਣਾ ਬਣਦਾ ਵੀ ਨਹੀਂ। ਹੁਣ ਰਹੀ ਗੱਲ ਹਰਿਆਣੇ ਵਾਲਿਆਂ ਦੀ, ਇਹਨਾਂ ਦੀ ਥੋੜੀ ਜਿਹੀ ਡਿਮਾਂਡ ਸੁਦਾ ਆ। ਇਹ ਕਹਿੰਦੇ ਆ ਕਿ ਸਾਡੇ ਇੱਥੇ 48,000 ਤੋਂ ਵੱਧ ਮੁਕੱਦਮੇ ਆ, ਕਿਉਂਕਿ ਕੱਲ ਤੱਕ ਫਿਗਰ ਆਪਾਂ ਨੂੰ ਐਗਜ਼ੈਕਟ ਪਤਾ ਨਹੀਂ ਸੀ, ਆਪਾਂ 45-50 ਦੇ ਕਰੀਬ ਕਹਿੰਦੇ ਸਾਂ। ਅੱਜ ਇਹਨਾਂ ਨੇ 48,000 ਮੈਂਸ਼ਨ ਕੀਤਾ ਵਾ। ਕੁਝ ਫਿਗਰ ਜਿਹੜੇ ਆ ਇਹਨਾਂ ਦੇ ਹੀ ਬੰਦੇ ਜਿਹੜੇ ਆ ਉਹ 50,000 ਵੀ ਦੱਸਦੇ ਆ। ਉਹ ਕਹਿੰਦੇ ਕਿ ਜਿਹੜੇ ਉਹ ਮੁਕੱਦਮੇ ਨੇ ਉਹ ਖਾਰਜ ਹੋਣੇ ਚਾਹੀਦੇ ਆ। ਵੈਸੇ ਅੱਜ ਖੱਟਰ ਦੇ ਨਾਲ ਮੁਲਾਕਾਤ ਰੱਖੀ ਗਈ ਸੀਗੀ, ਕਿਸਾਨਾਂ ਨੂੰ ਮੋਬਾਈਲ ਫੋਨ ਤੇ ਮੈਸੇਜ ਆਏ ਸਨ ਕਿ ਆਓ ਮੀਟਿੰਗ ਕਰੀਏ, ਪਰੰਤੂ ਕਿਸਾਨ ਅੜ ਗਏ, ਖਾਸ ਤੌਰ ਤੇ ਗੁਰਨਾਮ ਸਿੰਘ ਝੜੂਨੀ। ਉਹ ਕਹਿੰਦੇ ਕਿ ਨਹੀਂ, ਕਾਇਦੇ ਦੇ ਮੁਤਾਬਕ ਹੋਣੀ ਚਾਹੀਦੀ ਹੈ। ਮਤਲਬ ਕਿ ਤੁਸੀਂ ਆਫੀਸ਼ੀਅਲੀ ਅਧਿਕਾਰਤ ਤੌਰ ਤੇ ਲਿਖਤੀ ਸਾਨੂੰ ਮੈਸੇਜ ਘੱਲੋ, ਅਸੀਂ ਮੀਟਿੰਗ ਕਰ ਲੈਂਦੇ ਆ ਭਾਈ, ਇਹਦੇ ਚ ਕੀ ਆ, ਇਹਦੀ ਤਾਂ ਕੋਈ ਦਿੱਕਤ ਹੀ ਹੈ ਨਹੀਂ। ਤਾਂ ਇਸ ਤਰ੍ਹਾਂ ਕਹਿ ਲਓ ਕਿ ਹਰਿਆਣੇ ਵਾਲਿਆਂ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਕਿ ਅਸੀਂ ਅੰਦੋਲਨ ਛੱਡ ਕੇ ਨਹੀਂ ਜਾਵਾਂਗੇ। ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ, ਫਿਰ ਪੰਜਾਬ ਵਾਲੇ ਆਗੂ ਬਾਹਰ ਆ ਗਏ, ਪ੍ਰੈਸ ਕਾਨਫਰੰਸ ਇਹਨਾਂ ਦੀ ਬਾਅਦ ਦੇ ਵਿੱਚ ਹੋਈ। ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਇੱਕ ਮੀਟਿੰਗ ਹੋਈ। ਇੱਕ ਗੱਲ ਨੋਟੇਬਲ ਆ, ਨੋਟ ਕਰੋ ਕਿ ਰਾਜੇਵਾਲ ਜੀ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਨਾ ਪਤਾ ਨਹੀਂ ਕਿੱਥੇ ਆਰਾਮ ਫਰਮਾ ਰਹੇ ਨੇ, ਲੱਭਦੇ ਨਹੀਂ, ਉਹ ਲੱਭ ਨਹੀਂ ਰਹੇ। ਇਹ ਬੜੀ ਗਜ਼ਬ ਦੀ ਗੱਲ ਹੈ। ਚਰਚੇ ਤੇ ਹੋ ਰਹੇ ਨੇ ਕਿ ਉਹ ਲੱਭਣਗੇ ਸਿਆਸੀ ਮੈਦਾਨ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ, ਹੋ ਸਕਦਾ ਹੈ। ਪਰ ਆਮ ਤੌਰ ਤੇ ਜਿਵੇਂ ਆਪਾਂ ਦੇਖਦੇ ਹੁੰਦੇ ਆ ਕਿ ਵੀਡੀਓ ਪਾ ਦਿੰਦੇ ਨੇ, ਕੋਈ ਅਪੀਲ ਕਰਦੇ ਨੇ, ਕੋਈ ਜਜ਼ਬਾ ਪੈਦਾ ਕਰਨ ਵਾਲੀ ਗੱਲ ਕਰਦੇ ਨੇ, ਜਾਂ ਕਿਤੇ ਨਾ ਕਿਤੇ ਸਮਾਗਮ ਦੇ ਵਿੱਚ ਨਜ਼ਰ ਆ ਜਾਂਦੇ ਨੇ। ਅੱਜ ਕੱਲ ਆ ਨਹੀਂ ਰਹੇ ਨਜ਼ਰ, ਤਾਂ ਮੈਂ ਥੋੜਾ ਜਿਹਾ ਫਿਕਰ ਕੀਤਾ, ਕਿਉਂਕਿ ਜ਼ਿਕਰ ਵੀ ਚੱਲ ਰਿਹਾ ਹੈ ਨਾ ਕਿ ਸਿਆਸਤ ਦੇ ਵਿੱਚ ਵੀ ਉਹ ਭਾਰੀ ਖੇਡ ਸਕਦੇ ਨੇ। ਖੈਰ ਉਹਦਾ ਪਤਾ ਨਹੀਂ ਹੈ ਕਿ ਕਦੋਂ ਸ਼ੁਰੂਆਤਾਂ ਹੋਣਗੀਆਂ। ਗੱਲ ਜਿਹੜੀ ਆ ਉਹ ਇਹ ਪੰਜਾਬ ਦੇ ਆਗੂਆਂ ਨੇ ਸਾਫ਼ ਕੀਤੀ ਕਿ ਅਸੀਂ ਵੀ ਇੱਥੇ ਹਾਂ, ਪਰ ਗੱਲ ਦੇ ਵਿੱਚੋਂ ਗੱਲ ਨਿਕਲ ਆਉਂਦੀ ਹੈ ਕਈ ਵਾਰ। ਜੇ ਤੁਸੀਂ ਸਿਆਸਤ ਨੂੰ ਜਾਂ ਇਸ ਤਰ੍ਹਾਂ ਦੀਆਂ ਲਹਿਰਾਂ ਨੂੰ ਜੇ ਚੰਗੀ ਤਰ੍ਹਾਂ ਘੋਖਣਾ ਚਾਹੁੰਦੇ ਹੋਵੋ ਨਾ, ਤੇ ਤੁਸੀਂ ਉਹ ਨਹੀਂ ਤੁੱਕੇਬਾਜ਼ੀ ਵਾਲੀ ਵੀ ਨਾ ਤੁਸੀਂ ਗੱਲ ਕਰੋ। ਜੇ ਤੁਸੀਂ ਮਤਲਬ ਕਿ ਐਥੀਕਲੀ ਵੀ ਇਹਨਾਂ ਚੀਜ਼ਾਂ ਨੂੰ ਡੀਕੋਡ ਕਰਨਾ ਹੋਵੇ ਤਾਂ ਬਹੁਤ ਹੱਦ ਤੱਕ ਤੁਹਾਨੂੰ ਸ਼ਿੱਦਤ ਦੇ ਨਾਲ ਸਟੇਟਮੈਂਟਾਂ ਸੁਣ ਲੈਣੀਆਂ ਚਾਹੀਦੀਆਂ। ਤੁਸੀਂ ਡੀਕੋਡ ਕਰਨਾ ਸਟਾਰਟ ਕਰ ਲਓਗੇ ਕਿ ਕੀ ਚੱਲ ਰਿਹਾ। ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਆ, ਨੰਬਰ 1 ਤੇ ਇਹ ਆ ਕਿ ਕਿਸਾਨ ਆਗੂ ਦੇ ਗੱਲ ਮੂੰਹ ਤੇ ਆ ਗਈ ਕਿ ਸਰਕਾਰ ਸਾਨੂੰ ਸੰਤੁਸ਼ਟ ਕਰਾ ਦੇਵੇ, ਅਸੀਂ ਚਲੇ ਜਾਵਾਂਗੇ। ਮਤਲਬ ਕਿ ਸਰਕਾਰ ਜੋ ਬਚੀਆਂ ਕੁਛੀਆਂ ਮੰਗਾਂ ਨੇ ਉਹਦੇ ਤੇ ਸਾਨੂੰ ਰਾਜੀ ਕਰ ਲਵੇ। ਨਾਲ ਹੀ ਇੱਕ ਚੀਜ਼ ਹੋਰ ਨਿਕਲ ਗਈ ਮੂੰਹੋਂ ਜਿਹੜੀ ਕਾਫੀ ਇੰਟਰਸਟਿੰਗ ਸੀ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਫਾਰਮੈਟ ਬਦਲ ਸਕਦੇ। ਪੰਜਾਬ ਵਾਲੇ ਇੱਕ ਆਗੂ ਦਾ ਕਹਿਣਾ ਸੀ ਚਲਦੀ ਪ੍ਰੈਸ ਕਾਨਫਰੰਸ ਤੇ, ਬੜੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਫਾਰਮੈਟ ਚੇਂਜ ਕਰ ਸਕਦੇ ਇਸ ਅੰਦੋਲਨ ਦਾ। ਫਾਰਮੈਟ ਚੇਂਜ ਦਾ ਮਤਲਬ ਕੁਝ ਵੀ ਹੋ ਸਕਦਾ ਹੈ, ਵਧਾਇਆ ਵੀ ਜਾ ਸਕਦਾ ਹੈ, ਉਹਨੂੰ ਸੀਮਤ ਵੀ ਕੀਤਾ ਜਾ ਸਕਦਾ ਹੈ, ਉਹਨੂੰ ਕੁਝ ਇਲਾਕਿਆਂ ਤੱਕ ਮਹਿਦੂਦ ਕੀਤਾ ਜਾ ਸਕਦਾ, ਕੁਝ ਵੀ ਮਤਲਬ ਕਿ ਐਰਾ ਵਗੈਰਾ। ਅੱਛਾ, ਜਦ ਪੁੱਛਿਆ ਪੱਤਰਕਾਰਾਂ ਨੇ ਕਿ ਕੀ ਹੋ ਸਕਦੀ ਸੰਭਾਵਨਾ, ਨਾਲ ਦੀ ਨਾਲ ਗੁਰਦੂ ਸਿੰਘ ਮਾਨਸਾ ਵਾਲੇ ਨੇ ਮਾਈਕ ਖੋਲਿਆ ਉਸ ਆਗੂ ਤੋਂ, ਕਹਿੰਦਾ ਜੀ ਇਹਨੇ ਵਧਵੀ ਗੱਲ ਕਰ ਦਿੱਤੀ ਹੈ ਸਾਥੀ ਨੇ, ਅਸੀਂ ਹਾਲੇ ਦਿਲ ਦੀ ਗੱਲ ਜਿਹੜੀ ਆ ਉਹ ਨਹੀਂ ਸਾਫ਼ ਕਰਾਂਗੇ। ਮਤਲਬ ਕਿ ਉੱਥੇ ਰੋਕ ਦਿੱਤਾ ਗਿਆ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਆਗੂਆਂ ਦੀ ਮੀਟਿੰਗ ਦਾ ਵਿਸ਼ਾ ਸੀ ਕਿ ਸ਼ਾਇਦ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਾਰਮੈਟ ਜਿਹੜਾ ਆ ਉਹ ਚੇਂਜ ਕਰ ਦਿੰਦੇ। ਮਤਲਬ ਸਮਝਦੇ ਹੋ ਨਾ ਤੁਸੀਂ ਕਿ ਇਹਦਾ ਤਰੀਕਾ ਜਿਹੜਾ ਉਹ ਬਦਲ ਦੇ। ਹੁਣ ਤਰੀਕਾ ਕੀ ਹੋ ਸਕਦਾ, ਤਰੀਕਾ ਤੇ ਰਾਜਨੀਤਿਕ ਵੀ ਹੋ ਸਕਦਾ ਹੈ ਨਾ। ਫਿਰ ਇੱਕ ਗੱਲ ਇਹ ਵੀ ਨਿਕਲ ਆਈ ਕਿ ਅੱਜ ਫੰਡਾਂ ਤੇ ਵੀ ਹਿਸਾਬ ਕਿਤਾਬ ਹੋਇਆ। ਹੁਣ ਫੰਡਾਂ ਤੇ ਜਿਹੜਾ ਹਿਸਾਬ ਕਿਤਾਬ ਹੁੰਦਾ ਹੈ, ਰਾਜ ਕਰਨਵੀਰ ਸਿੰਘ ਜੀ ਤੁਸੀਂ ਸਿਆਣੇ ਲੋਕ ਹੋ ਕਿ ਜਦੋਂ ਆਪਾਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੋਵੇ, ਕਿਤੇ ਪਹਾੜਾਂ ਨੂੰ ਚਲੇ ਜਾਈਏ 5-7 ਸਾਥੀ,
ਇੱਕ ਬੰਦੇ ਨੂੰ ਆਪਾਂ ਪੈਸੇ ਫੜਾ ਦਿੰਨੇ ਕਿ ਲੈ ਮਿੱਤਰਾ ਤੂੰ ਖਰਚ ਕਰੀ ਚੱਲੀ, ਤੇ ਚੰਗੀ ਲੰਬੀ ਯਾਤਰਾ ਹੋ ਜਾਂਦੀ ਹੈ। ਫਿਰ ਐਂਡ ਤੇ ਆਪਾਂ ਹਿਸਾਬ ਕਿਤਾਬ ਕਰਦੇ ਆ ਕਿ ਲੈ ਵੀ ਮਿੱਤਰਾ ਕਿੰਨੇ ਲੱਗੇ ਤੇਰੇ ਪੱਲਿਓ, ਕਿੰਨੇ ਲੱਗੇ, ਕੀ ਵੱਧਦਾ ਹਿਸਾਬ ਕਿਤਾਬ, ਕੀ ਘਟਦਾ, ਲਿਆ ਹੋਈ ਆਪਾਂ ਫਿਰ ਹਿੱਸਾ ਪੱਤੀ ਪਾ ਲਈਏ, ਰਾਈਟ। ਸੋ ਇਹ ਵੀ ਗੱਲ ਨਿਕਲ ਆਈ ਕਿ ਜੀ ਅੱਜ ਫੰਡਾਂ ਦਾ ਹਿਸਾਬ ਕਿਤਾਬ ਜਿਹੜਾ ਕੀਤਾ ਗਿਆ, ਤਾਂ ਫੰਡਾਂ ਦੇ ਵਿੱਚ ਗੱਲ ਇਹ ਵੀ ਸਾਫ਼ ਹੋ ਗਈ। ਰੁਲਦੂ ਸਿੰਘ ਜੀ ਮਾਨਸਾ ਕਹਿੰਦੇ ਕਿ ਦੇਖੋ ਫੰਡ ਰੱਜ ਕੇ ਆਇਆ, ਨੋ ਡਾਊਟ ਰੱਜ ਕੇ ਆਇਆ, ਪਰ ਖਰਚਾ ਵੀ ਸਾਡਾ ਰੱਜ ਕੇ ਆਇਆ। ਤੇ ਨਾਲ ਉਹਨਾਂ ਨੇ ਇਹ ਵੀ ਮੰਨਿਆ ਕਿ ਜੋ ਐਲਾਨ ਕੀਤਾ ਗਿਆ ਸੀ ਕੁਝ ਕਿਸਾਨ ਆਗੂਆਂ ਵੱਲੋਂ ਕਿ ਅਸੀਂ ਜਿਹੜੇ ਮ੍ਰਿਤਕ ਕਿਸਾਨ ਆ ਜਿਨ੍ਹਾਂ ਨੂੰ ਮੋਰਚਾ ਸ਼ਹੀਦ ਮੰਨਦਾ ਹੈ, ਕਿ ਅਸੀਂ ਉਹਨਾਂ ਨੂੰ 2-2 ਲੱਖ ਕਿ ਪਤਾ ਨਹੀਂ ਲੱਖ ਰੁਪਇਆ ਕਿਹਾ ਸੀਗਾ ਕਿ ਅਸੀਂ ਨਹੀਂ ਦਿੱਤਾ ਅਜੇ ਤੱਕ। ਪਰ ਉਹਦੇ ਚ ਇਹਨਾਂ ਨੇ ਇੱਕ ਗੱਲ ਜਿਹੜੀ ਆ ਉਹ ਐਡ ਕੀਤੀ ਕਿ ਵੇਖੋ ਉਸ ਟਾਈਮ 19 ਸਾਥੀ ਸਾਡੇ ਚਲੇ ਗਏ ਸਨ, ਪਰ ਇਹ ਪਤਾ ਹੀ ਨਹੀਂ ਸੀਗਾ ਕਿ ਉਹ ਦਸੰਬਰ ਤੋਂ ਬਾਅਦ ਫਿਰ ਦਸੰਬਰ ਆ ਜਾਏਗਾ, ਮਤਲਬ ਕਿ ਇੰਨਾ ਲੰਮਾ ਅੰਦੋਲਨ ਚਲੇ ਜਾਏਗਾ। ਪਰ ਇਹਨਾਂ ਨੇ ਇੱਕ ਗੱਲ ਕਹੀ ਆ ਪੰਜਾਬ ਦੇ ਆਗੂਆਂ ਨੇ ਕਿ ਭਾਈ ਜੋ ਰੁਪਈਆ ਬਚੇਗਾ ਹਿਸਾਬ ਦੇਵਾਂਗੇ, ਮੀਡੀਆ ਨੂੰ ਦੱਸਾਂਗੇ, ਰੁਪਈਆ ਰੱਜ ਕੇ ਆਇਆ, ਕੋਈ ਸ਼ੱਕ ਨਹੀਂ। ਉਹ ਕਹਿੰਦੇ ਰੁਪਈਆ ਦੱਬ ਕੇ ਆਇਆ ਵਾ, ਪਰ ਜੋ ਵੀ ਆਇਆ ਹਿਸਾਬ ਕਿਤਾਬ ਦੇਵਾਂਗੇ, ਤੇ ਜੋ ਬਚਿਆ ਵਾ ਉਹ ਇੱਕ ਤਾਂ ਜਿਨ੍ਹਾਂ ਦੇ ਮੈਡੀਕਲ ਬਿੱਲ ਆ, ਮਤਲਬ ਕਿ ਜੋ ਬਿਮਾਰ ਸ਼ਮਾਰ ਹੋਏ ਜਾਂ ਐਕਸੀਡੈਂਟ ਹੋਏ ਜਾਂ ਹੋਰ ਕਿਸੇ ਪੁਲਿਸ ਦੀ ਝੜਪ ਦੇ ਵਿੱਚ ਜ਼ਖਮੀ ਹੋਏ ਨੇ, ਇੱਕ ਤਾਂ ਅਸੀਂ ਮੈਡੀਕਲ ਬਿੱਲ ਜਿਹੜੇ ਆ ਉਹ ਪੇ ਕਰਾਂਗੇ, ਕੁਝ ਕੀਤੇ ਵੀ ਨੇ, ਕੁਝ ਰੋਕੇ ਵੀ ਨੇ, ਤੇ ਦੂਸਰਾ ਹੈ ਕਿ ਜੋ ਪੈਸਾ ਬਚਿਆ ਫਿਰ ਅਸੀਂ ਇਹਨਾਂ ਨੂੰ ਦੇ ਦੇਵਾਂਗੇ। ਇਹ ਉਹਨਾਂ ਨੇ ਭਰੋਸਾ ਦਿੱਤਾ ਵਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਕੁਝ ਗੱਲਾਂ ਨਿਕਲੀਆਂ ਨੇ ਕਿ ਇਹ ਮੀਟਿੰਗ ਜਿਹੜੀ ਆ ਇਹਦੇ ਵਿੱਚ ਕਾਫੀ ਚਰਚਾ ਇਸ ਵਿਸ਼ੇ ਤੇ ਹੋਈ ਆ ਕਿ ਕੀ ਕੀਤਾ ਜਾਵੇ। ਇੱਕ ਗੱਲ ਜਿਹੜੀ ਹੋਰ ਇੰਟਰਸਟਿੰਗ ਆ ਮੈਂ ਦੱਸਣੀ ਚਾਹਾਂਗਾ ਤੁਹਾਨੂੰ ਕਿ ਜਦੋਂ ਮੀਟਿੰਗ ਕਰਕੇ ਬਾਹਰ ਨਿਕਲਿਆ, ਉਸ ਤੋਂ ਬਾਅਦ ਇੱਕ ਆਗੂ ਨੇ ਆਪਣਾ ਵੱਖਰਾ ਪ੍ਰਤੀਕਰਮ ਦਿੱਤਾ ਪੱਤਰਕਾਰਾਂ ਦੇ ਕੋਲ ਕਿ ਅਸੀਂ ਜਾ ਰਹੇ ਹਾਂ, ਫੈਸਲਾ ਕਰ ਲਿਆ, ਸਹਿਮਤੀ ਬਣ ਗਈ, ਅਸੀਂ ਜਾ ਰਹੇ ਹਾਂ ਪੰਜਾਬ ਦੇ ਵਿੱਚ, ਸੰਧੂ ਨੇ। ਪਰ ਬਾਅਦ ਦੇ ਵਿੱਚ ਰੁਲਦੂ ਸਿੰਘ ਮਾਨਸਾ ਨੇ ਉਹਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਅਸੀਂ ਇੱਥੇ ਹੀ ਆ, ਕਿਤੇ ਨਹੀਂ ਚੱਲੇ, ਤੇ ਨਾਲ ਇਹ ਵੀ ਸਾਫ਼ ਕਰ ਦਿੱਤਾ ਕਿ ਅਸੀਂ ਰਾਜਨੀਤੀ ਦੇ ਪਿੜ 'ਚ ਨਹੀਂ ਆ ਰਹੇ, ਬਿਲਕੁਲ ਨਹੀਂ ਆਵਾਂਗੇ, ਪੁਆਇੰਟ ਦੇ ਵਿੱਚ ਉਹਨਾਂ ਨੇ ਕਿਹਾ। ਪਰ ਹੁਣ ਤੁਸੀਂ ਇਹ ਦੇਖੋ ਕਿ ਆਮ ਤੌਰ ਤੇ 2 ਪ੍ਰਤੀਕਰਮ ਨਹੀਂ ਸਨ ਨਿਕਲਦੇ ਅੱਗੇ ਜੀ, ਅੱਜ ਦੀ ਤਾਰੀਖ ਦੇ ਵਿੱਚ 2 ਪ੍ਰਤੀਕਰਮ ਨਿਕਲ ਰਹੇ ਆ। ਤੁਸੀਂ ਬਹੁਤ ਲੰਬੇ ਸਮੇਂ ਤੋਂ ਫੋਲੋ ਕਰ ਰਹੇ ਹੋ ਨਾ ਇਸ ਅੰਦੋਲਨ ਨੂੰ, ਕਵਰ ਕਰ ਰਹੇ ਹੋ ਕਿ ਕਦੇ ਮੀਟਿੰਗ ਦੇ ਵਿੱਚ ਮਤਭੇਦ ਹੁੰਦੇ ਆ ਔਰ ਹੁੰਦੇ ਵੀ ਰਹਿਣੇ ਚਾਹੀਦੇ ਆ, ਕਿਉਂਕਿ ਉੱਥੇ 32 ਜਥੇਬੰਦੀਆਂ ਗੱਲਬਾਤ ਕਰਦੀਆਂ, ਹਰੇਕ ਦੇ ਆਪੋ ਆਪਣੇ ਓਪੀਨੀਅਨ ਹੋ ਸਕਦੇ ਆ, ਹਰੇਕ ਦੇ ਆਪੋ ਆਪਣੇ ਪੱਖ ਹੋ ਸਕਦੇ ਆ, ਸਹਿਮਤੀ ਅਸਹਿਮਤੀ ਚੱਲਦੀ ਰਹਿੰਦੀ ਆ। ਪਰੰਤੂ ਬਾਹਰ ਆ ਕੇ ਕਦੇ ਵੀ ਇਹਨਾਂ ਨੇ ਡਬਲ ਮਤਲਬ ਕਿ ਪ੍ਰਤੀਕਰਮ ਨਹੀਂ ਦਿੱਤਾ, ਦੋਹਰਾ ਪ੍ਰਤੀਕਰਮ ਨਹੀਂ ਦਿੱਤਾ। ਇੱਕ ਕਹਿ ਰਿਹਾ ਕਿ ਤਿਆਰੀ ਹੈ ਜੀ ਤੇ ਦੂਸਰੇ ਕਹਿ ਰਿਹਾ ਕਿ ਨਹੀਂ ਅਸੀਂ ਖੜੇ ਆ। ਬਹਰਹਾਲ ਇਹੀ ਵੱਡੀ ਗੱਲ ਆ। ਮੈਂ ਜੋ ਵੀ ਵਾਪਰਿਆ, ਕਿਉਂਕਿ ਮੇਰੀ ਆਦਤ ਇਹ ਆ ਕਿ ਜੋ ਔਨ ਰਿਕਾਰਡ ਹੁੰਦਾ, ਜੋ ਤਥਾਤਮਕ ਹੁੰਦਾ, ਉਹ ਪੇਸ਼ ਕਰਨ ਦਾ ਯਤਨ ਕਰੀਏ। ਪਰ 2-3 ਗੱਲਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਇੰਟਰਸਟਿੰਗ ਨਿਕਲੀਆਂ ਨੇ। ਹਾਲਾਂਕਿ ਆਪਾਂ ਇਹ ਮੰਨ ਸਕਦੇ ਹਾਂ ਕਿ ਰੁਲਦੂ ਸਿੰਘ ਮਾਨਸਾ ਨੇ ਇਹ ਚੀਜ਼ ਸਾਫ਼ ਕਰ ਦਿੱਤੀ ਆ ਕਿ ਹਾਲ ਦੀ ਘੜੀ ਸਾਂਝਾ ਕਿਸਾਨ ਮੋਰਚਾ ਇੱਥੇ ਰਾਜਨੀਤੀ ਦੇ ਪਿੜ 'ਚ ਨਹੀਂ ਉਤਰ ਰਿਹਾ, ਪਰ ਉਹ ਉਤਰੇਗਾ ਹੀ ਨਹੀਂ, ਉਤਰੇਗਾ ਹੀ ਨਹੀਂ। ਇਸ ਗੱਲ ਤੇ ਰੁਲਦੂ ਸਿੰਘ ਮਾਨਸਾ ਨੇ ਵੀ ਮੋਹਰ ਨਹੀਂ ਲਾਈ। ਮਤਲਬ ਸੰਭਾਵਨਾ ਉਹਨਾਂ ਨੇ ਵੀ ਖੋਲ ਦਿੱਤੀ ਆ ਕਿ ਜਦ ਤੱਕ ਅਸੀਂ ਇੱਥੇ ਬੈਠੇ ਆ ਤਦ ਤੱਕ ਕੁਛ ਨਹੀਂ, ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਸਭ ਨੂੰ ਪਤਾ ਹੀ ਆ। ਬਾਕੀ ਬਈ ਗੱਲ ਤੇ ਇਹ ਆ ਕਿ ਲੜਾਈ ਹਾਲ ਦੀ ਘੜੀ ਆਪਾਂ ਮੰਨ ਸਕਦੇ ਆ ਕਿ ਜਾਰੀ ਆ, आज इसकी कल उसकी फिर तेरी बारी रहेगी, इस महारण में मेरे मन जंग ये जारी रहेगी, जंग ते जारी रहेगी। क्योंकि एक बारी मोदी सरकार बैकफुट ते चले गई है, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਫਰੰਟ ਫੁੱਟ ਤੇ ਆ ਕੇ ਕਦੇ ਸ਼ਾਟ ਹੀ ਨਹੀਂ ਖੇਡਣਗੇ ਦੁਬਾਰਾ। ਜੀ ਜੀ ਜੀ। ਤੇ ਮਿੰਟੂ ਜੀ, ਮੋਦੀ ਸਰਕਾਰ ਇੱਕ ਕੰਮ ਦੇ ਵਿੱਚ ਬੜੀ ਹੁਣ ਮਾਹਰ ਬਣ ਗਈ ਆ। ਨੋਟਬੰਦੀ ਦੇ ਦੌਰਾਨ, ਕਿਸਾਨ ਅੰਦੋਲਨ ਦੇ ਦੌਰਾਨ, ਇਹ ਕਹਿੰਦੇ ਇਹਨਾਂ ਕੋਲ ਡਾਟਾ ਰਹਿੰਦਾ ਹੀ ਨਹੀਂ ਹੈ ਕਿੰਨੇ ਵਿਚਾਰੇ ਪੂਰੇ ਹੋ ਗਏ। ਹਾਂਜੀ ਹਾਂਜੀ, ਉਹ ਬਿਲਕੁਲ ਉਹ ਗੱਲ ਛੁੱਟ ਜਾਣੀ ਸੀ, ਵਿੱਚ ਗੱਲ ਲੰਬੀ ਹੋ ਗਈ। ਹਾਂ, ਤੁਹਾਡੀ ਗੱਲ ਦਰੁਸਤ ਆ, ਡਾਟਾ ਹੈ ਨਹੀਂ ਔਰ ਮੇਰੇ ਖਿਆਲ ਦੇ ਨਾਲ ਸ਼ਰਮ ਦਾ ਘਾਟਾ ਵੀ ਹੈ ਨਹੀਂ। ਤੇ ਗੱਲ ਇਹ ਆ ਕਿ ਦੇਖੋ ਨੋਟਬੰਦੀ ਛੱਡੋ, ਕਿੰਨੀਆਂ ਚੀਜ਼ਾਂ ਆਪਾਂ ਗਿਣਾ ਸਕਦੇ ਹਾਂ। ਮਜ਼ਦੂਰ ਮਰੇ ਸੜਕਾਂ ਤੇ, ਲੋਕਡਾਊਨ, ਔਰ ਮਹਾ ਬੇਵਕੂਫਾਨਾ ਕਦਮ ਲੋਕਡਾਊਨ ਦਾ, ਮਹਾ ਬੇਵਕੂਫਾਨਾ ਕਦਮ। ਜਦੋਂ ਸੈਕੰਡ ਵੇਵ ਆਈ, ਜਦੋਂ ਇੰਨੀਆਂ ਮੌਤਾਂ ਆਈਆਂ, ਦੇਸ਼ ਖੁੱਲਾ, ਜਦੋਂ
ਚੰਦ 54-55 ਕੇਸ ਸੀਗੇ ਪਰ ਡੇ ਦੇ ਉਦੋਂ ਲੋਕਡਾਊਨ, ਔਰ ਐਸਾ ਲੋਕਡਾਊਨ ਜਿਹੜਾ ਕਿ 2-3 ਘੰਟਿਆਂ ਦੇ ਦਰਮਿਆਨ ਹੀ ਪੂਰੇ ਦੇਸ਼ ਨੂੰ ਸੁੰਨਾ ਕਰ ਗਿਆ। ਕਿੰਨੇ ਬੰਦੇ ਮਰੇ ਇਹਨਾਂ ਕੋਲੋਂ ਵੀ ਡਾਟਾ ਨਹੀਂ ਜੀ ਹੈਗਾ। ਨੋਟਬੰਦੀ ਦੀਆਂ ਕਤਾਰਾਂ 'ਚ ਕਿੰਨੇ ਮਰੇ ਡਾਟਾ ਉਹ ਵੀ ਨਹੀਂ ਹੈਗਾ। ਕਿਸਾਨ ਕਿੰਨੇ ਖੁਦਕੁਸ਼ੀਆਂ ਕਰ ਗਏ ਡਾਟਾ ਉਹ ਵੀ ਨਹੀਂ ਜਾਏਗਾ। ਕਿੰਨੇ ਬੇਰੁਜ਼ਗਾਰ ਮਰ ਗਏ ਡਾਟਾ ਉਹ ਵੀ ਨਹੀਂ ਜਾਏਗਾ। ਡਾਟਾ ਇਹਨਾਂ ਦੇ ਕੋਲ ਹੈ ਕਿਸ ਚੀਜ਼ ਦਾ? ਕੁਛ ਵੀ ਨਹੀਂ ਹੈ। ਜੋ ਚੀਜ਼ਾਂ ਉਲਟ ਜਾਂਦੀਆਂ ਤੁਸੀਂ ਵੇਖ ਲਓ ਕਿ ਕਿਹੜੀਆਂ ਫਰਮਾਂ ਨੂੰ ਇਹਨਾਂ ਨੇ ਬਹੁਤ ਵੱਡੇ ਲੋਨ ਜਿਹੜੇ ਮਾਫ ਕਰ ਦਿੱਤੇ, ਉਹਨਾਂ ਦਾ ਵੀ ਡਾਟਾ ਨਹੀਂ ਦੇਣਗੇ। ਉਹਨਾਂ ਦਾ ਵੀ ਡਾਟਾ ਨਹੀਂ ਦੇਣਗੇ। ਡਾਟਾ ਦਿੰਦੇ ਹੀ ਨਹੀਂ ਹੈ, ਕਿਸੇ ਚੀਜ਼ ਦਾ ਡਾਟਾ ਨਹੀਂ ਦਿੰਦੇ। ਇਹਨਾਂ ਨੇ ਹੁਣ ਕਹਿ ਦਿੱਤਾ ਅੱਜ ਸਦਨ ਦੇ ਵਿੱਚ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਇਸ ਮੋਰਚੇ ਦੇ, ਸਾਡੇ ਕੋਲ ਉਹਨਾਂ ਦਾ ਡਾਟਾ ਹੀ ਨਹੀਂ, ਤੇ ਫਿਰ ਮੁਆਵਜ਼ੇ ਦਾ ਤੇ ਸਵਾਲ ਹੀ ਨਹੀਂ ਉੱਠਦਾ। ਦੇਖੋ, ਜੇ ਡਾਟਾ ਇਕੱਤਰ ਕਰਨਾ ਹੋਵੇ ਨਾ ਤੇ ਤੁਸੀਂ ਲੋਕਾਂ ਦੇ ਕੰਪਿਊਟਰਾਂ ਦੇ ਵਿੱਚ ਜਾ ਕੇ ਕੀ ਕਰਦੇ ਹੋ ਸਭ ਨੂੰ ਪਤਾ ਹੈ। ਪੈਗਾਸਸ ਨੇ ਕੀ ਕੀਤਾ ਸੀਗਾ ਸਭ ਨੂੰ ਪਤਾ ਆ। ਇੱਥੇ ਰੋਲਾ ਵਿਲਸਨ ਦੇ ਕੰਪਿਊਟਰ 'ਚ ਫਾਈਲਾਂ ਇੰਜੈਕਟ ਕਿੱਦਾਂ ਹੋਈਆਂ ਸਭ ਨੂੰ ਪਤਾ ਆ। ਜੇ ਤੁਸੀਂ ਕਰਨਾ ਹੋਵੇ ਤੁਸੀਂ ਤੇ ਕੰਪਿਊਟਰਾਂ ਤੱਕ ਪਹੁੰਚ ਰੱਖਦੇ ਹੋ ਸਕਦਾ ਸਾਡੇ ਵਾਲਿਆਂ 'ਚ ਵੀ ਕਿਤੇ ਕੱਲ ਨੂੰ ਤੁਸੀਂ ਘੱਲ ਦਿਓ ਕੋਈ ਨਾ ਕੋਈ ਜੀਵ ਜੰਤੂ ਪਾ ਕੇ। ਸੋ ਰੌਲਾ ਇਸ ਚੀਜ਼ ਦਾ ਹੈ ਕਿ ਤੁਹਾਡੀ ਨੀਅਤ 'ਚ ਫਰਕ ਆ ਨਾ, ਤੁਹਾਡੀ ਨੀਅਤ 'ਚ ਫਰਕ ਆ। ਸੋ ਜਿਹੜੇ ਡਾਟੇ ਤੁਹਾਡੀ ਸਰਕਾਰ ਦੇ ਉਲਟ ਹੁੰਦੇ ਆ, ਜੋ ਤੁਹਾਡੀਆਂ ਪਾਲਿਸੀਆਂ ਨੂੰ ਨਾਕਾਮ ਹੋਣ ਦੀ ਮੋਹਰਬੱਧਤਾ ਰੱਖਦੇ ਆ, ਉਹਨਾਂ ਨੂੰ ਤੁਸੀਂ ਛੱਡ ਦਿੰਦੇ ਹੋ। ਇਹੀ ਤੁਹਾਡੀ ਚਲਾਕੀ ਕਹਿ ਲਓ, ਜਾਂ ਇਹੋ ਹੀ ਤੁਹਾਡੀ ਨਾਕਾਮੀ ਕਹਿ ਲਓ, ਜਾਂ ਇਹੀ ਤੁਹਾਡੀ ਬੇਸ਼ਰਮੀ ਕਹਿ ਲਓ। ਭਾਈ ਹੋਰ ਕੀ ਆ। ਪਰ ਗੱਲ ਇਹ ਹੈ ਕਿ ਮੁਆਵਜ਼ੇ ਵਾਲਾ ਮਸਲਾ ਠੀਕ ਹੈ ਕਿ ਇਧਰੋਂ ਜੇ ਬੇਸ਼ੱਕ ਭਾਰਤ ਸਰਕਾਰ ਨਹੀਂ ਮੰਨਦੀ ਤਾਂ ਸੂਬਾ ਸਰਕਾਰਾਂ ਹੈਗੀਆਂ, ਕਈ ਸਰਕਾਰਾਂ ਅੱਗੇ ਆ ਚੁੱਕੀਆਂ ਵਾ, ਹੋਰ ਉਹ ਸਰਕਾਰਾਂ ਜਿਹੜੀਆਂ ਨੇ ਉਹ ਕਰ ਦੇਣਗੀਆਂ। ਮੁਆਵਜ਼ੇ ਵਾਲਾ ਕੋਈ ਵੱਡਾ ਕੰਮ ਨਹੀਂ। ਔਰ ਜੇ ਇਹਨਾਂ ਨੇ ਡਾਟਾ ਵੀ ਇਕੱਤਰ ਕਰਨਾ ਹੋਵੇ ਕੋਈ ਵੱਡੀ ਗੱਲ ਨਹੀਂ ਹੈ। ਕੱਲੇ ਕਿਸਾਨ ਦਾ ਤੁਹਾਨੂੰ ਡਾਟਾ ਮਿਲ ਜਾਏਗਾ, ਕਿਉਂਕਿ ਇਹ ਤੇ ਹੈ ਨਹੀਂਗਾ ਕਿ ਕੋਈ ਵੀ ਉੱਠ ਕੇ ਕਹਿ ਦੂਗਾ ਕਿ ਸਾਡਾ ਜੀ ਮਰ ਗਿਆ। ਕੋਈ ਕਹਿ ਸਕਦਾ ਇਸ ਤਰ੍ਹਾਂ? ਤਾਂ ਤੁਹਾਨੂੰ ਉਹਦਾ ਡੈਥ ਸਰਟੀਫਿਕੇਟ ਮਿਲ ਜਾਣਾ। ਔਰ ਕਿਸਾਨ ਆਗੂ ਕਹਿ ਚੁੱਕੇ ਆ, ਗਿਣਤੀ ਦੱਸ ਚੁੱਕੇ ਆ ਕਿ ਸਾਡੀ ਜਿਹੜੀ ਕਹਿ ਲਓ ਕਿ ਸਾਥ ਛੱਡਣ ਵਾਲਿਆਂ ਦੀ ਤਾਦਾਦ ਆ ਉਹ 750 ਕਰੀਬ ਆ। ਤਾਂ 750 ਦੇ ਡੈਥ ਸਰਟੀਫਿਕੇਟ ਵੀ ਮਿਲਾਏ ਜਾ ਸਕਦੇ। ਜੇ ਮਰਦਮਸ਼ੁਮਾਰੀ ਕੀਤੀ ਜਾ ਸਕਦੀ ਇਸ ਮੁਲਕ ਦੇ ਵਿੱਚ ਤੇ 750 ਬੰਦੇ ਦਾ ਡਾਟਾ ਕਿਉਂ ਨਹੀਂ ਇਕੱਤਰ ਕੀਤਾ ਜਾ ਸਕਦਾ? ਪਰ ਇਹਨਾਂ ਦੇ ਕੋਲ ਮੈਂ ਜਿਵੇਂ ਕਿਹਾ ਕਿ ਸ਼ਰਮ ਦਾ ਹੀ ਘਾਟਾ ਆ। ਉਹ ਡਾਟਾ ਤੇ ਮੋਬਾਈਲਾਂ 'ਚ ਵੀ ਵਾਧੂ ਅਤੇ ਸਰਕਾਰਾਂ ਕੋਲ ਵੀ ਵਾਧੂ। ਨਾ ਇਹ PM ਕੇਅਰ ਦਾ ਡਾਟਾ ਦੇਣਗੇ, ਨਾ ਇਹੋ ਜਿਹੀਆਂ ਚੀਜ਼ਾਂ ਦਾ ਡਾਟਾ ਦੇਣਗੇ ਜਿੱਥੇ ਇਹ ਫਸਦੇ ਨੇ। ਅਗਲੀ ਮਿੰਟੂ ਜੀ ਗੱਲ ਕਰ ਲਈਏ। ਇਹ ਇੱਦਾਂ ਲੱਗਦਾ ਸੀ ਇਹ ਅਗਲੀ ਗੱਲ ਜੇ ਹੋਣੀ ਹੀ ਹੋਣੀ ਸੀ। ਹੈਰਾਨੀ ਕਿਸੇ ਨੇ ਨਹੀਂ ਹੋਈ, ਪਰ ਖਬਰ ਫਿਰ ਵੀ ਹੈਗੀ ਆ। ਸਿਰਸਾ ਛੱਡ ਗਏ ਆ ਤੇ ਪਹੁੰਚ ਗਏ ਆ ਭਾਜਪਾ ਦੇ ਕਮਲ ਦੇ ਵਿੱਚ। हाँ, तो गालब चेते आंदा कब किस मुंह से जाओगे गालब, शर्म तुमको मगर नहीं आती, शर्म मगर तुमको नहीं आती। ਤਾਂ ਦੇਖੋ ਗੱਲ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਤੇ ਵੈਸੇ ਹੈ ਹੀ, ਤੁਹਾਨੂੰ ਪਤਾ ਹੀ ਹੈ ਨਾ, ਅੱਧੀਆਂ ਗਰੀਬ ਜੱਟ ਦੀ। ਹੁਣ ਅੱਗੇ ਤੇ ਛੱਡੋ ਖੜਾ ਕੀ ਕਹਿਣਾ। ਤੇ ਗੱਲ ਉਹੀ ਹੈ ਕਿ ਅੱਧੀ ਤੇ ਪਹਿਲਾਂ ਹੀ ਉਧਰ ਸੀ ਤੇ ਹੁਣ ਖੁੱਲ ਕੇ ਉਧਰ ਹੋ ਗਏ। ਕੀ ਫਰਕ ਆ? ਅੱਛਾ, ਜਦੋਂ ਇਹਨੂੰ ਹੀਰੋ ਬਣਾਇਆ ਜਾ ਰਿਹਾ ਸੀਗਾ ਆਪਾਂ ਵੀ ਕਹਿੰਦੇ ਸੀ ਚਲੋ ਚੰਗਾ ਕਰ ਰਿਹਾ, ਉਸ ਟਾਈਮ ਵਕਤੀ ਤੌਰ ਤੇ ਚੰਗਾ ਕਰ ਰਿਹਾ, ਪਰ ਇੰਨਾ ਜ਼ਿਆਦਾ ਇੱਕ ਧੜੇ ਵੱਲੋਂ ਉਭਾਰਿਆ ਜਾ ਰਿਹਾ ਸੀ ਨਾ ਮਨਜਿੰਦਰ ਸਿੰਘ ਸਿਰਸਾ ਨੂੰ। ਉਸ ਟਾਈਮ ਵੀ ਕੁਛ ਲੋਕ ਕਹਿੰਦੇ ਸੀ ਕਿ ਸੰਭਲ ਜਾ। ਖੁਦ ਤੇ ਇਹ ਭਾਜਪਾ ਬੰਨਿਓ 2 ਵਾਰੀ ਵਿਧਾਇਕ ਰਹਿ ਚੁੱਕੇ ਨੇ ਰਜੌਰੀ ਗਾਰਡਨ। ਸਭ ਨੂੰ ਪਤਾ ਹੀ ਹੈ। ਚੋਣ ਨਿਸ਼ਾਨ ਕਮਲ ਹੁੰਦਾ ਸੀ ਇਹਨਾਂ ਦਾ ਜਦੋਂ ਇਲੈਕਸ਼ਨ ਫਾਈਟ ਕੀਤਾ ਇਹਨਾਂ ਨੇ। ਅੱਛਾ, ਗੱਲ ਇਸ ਤੋਂ ਇਲਾਵਾ ਅੱਗੇ ਜੇ ਤੁਸੀਂ ਦੇਖੋਗੇ ਤਰ੍ਹਾਂ ਦੇ ਦਾਗ ਨੇ ਦਾਮਨ ਦੇ, ਤਰ੍ਹਾਂ ਦੇ ਦਾਗ। ਤਾਂ ਦਾਗੀ ਬੰਦਾ ਤਾਂ ਜਦੋਂ ਮਰਜ਼ੀ ਮਰੋੜ ਸਕਦੇ ਆ, ਗੁੱਛੀ ਕਰ ਦਿੰਦੇ ਨੇ ਉਹ, ਗੁੱਛੀ ਕਰ ਦਿੰਦੇ ਆ। ਤੁਸੀਂ ਹੋਰ ਛੱਡੋ, ਮੈਂ ਕਹਿੰਦਾ ਕਿ ਮੈਂ ਤਾਂ ਹੈਰਾਨ ਆ ਕਿ ਬਣ ਕੀ ਰਿਹਾ। ਚਲੋ ਮਨਜਿੰਦਰ ਸਿੰਘ ਸਿਰਸੇ ਦੀ ਮੈਨੂੰ ਤੇ ਕੋਈ ਹੈਰਾਨਗੀ ਨਹੀਂ, ਕਿਉਂਕਿ ਦੇਖੋ ਗੱਲ ਕੀ ਆ ਕਿ ਦਿੱਲੀ ਦੇ ਵਿੱਚ ਕਾਰੋਬਾਰ ਵੀ ਇਹਨਾਂ ਨੇ ਆਪਣੇ ਵੇਖਣੇ ਆ, ਕੇਂਦਰ ਸਰਕਾਰ ਦੇ ਨਾਲ ਆਪਣਾ ਰਾਬਤਾ ਵੀ ਵੇਖਣਾ, ਫਿਊਚਰ ਵੀ ਵੇਖਣਾ, ਔਰ ਉਹਨਾਂ ਦੀ ਜੁੱਤੀ ਦਾ ਡਰ ਵੀ ਵੇਖਣਾ। ਸਿੱਧਾ ਕਹੂੰਗਾ, ਸਪਸ਼ਟ ਕਹੂੰਗਾ। ਇੱਥੇ ਪੰਜਾਬ 'ਚ ਆ ਕੇ ਹਾਲਾਤ ਥੋੜੇ ਜਿਹੇ ਬਦਲ ਜਾਂਦੇ ਆ, ਨਹੀਂ ਤੇ ਉਹ ਛੱਡਣ ਪੰਜਾਬ ਦੇ ਵਿੱਚ ਵੀ। ਅੱਛਾ, ਗੱਲ ਇਹ ਆ ਕਿ ਪਰਮਿੰਦਰ ਸਿੰਘ ਬਰਾੜ ਇਹਨਾਂ ਨੇ ਸ਼ਾਮਲ ਕੀਤਾ ਸੀ, OSD ਸੀ। ਕਹਿੰਦੇ ਹੁੰਦੇ ਸੀਗੇ ਕਿ ਇਹ ਬੰਦਾ ਹੈ ਨਾ ਜਿਹੜਾ
ਇਹ ਅਕਾਲੀਆਂ ਦਾ ਪੀਕੇ ਆ, ਪ੍ਰਸ਼ਾਂਤ ਕਿਸ਼ੋਰ ਰਣਨੀਤੀਕਾਰ ਆ, ਛੱਡ ਗਿਆ 32 ਦਿਨ ਕਾਂਗਰਸ ਚ ਲਾਏ, ਅੱਜ 33ਵੇਂ ਦਿਨ, ਚੰਦ ਗਿਣਵੇਂ ਦਿਨ ਹੀ ਚੜਾ ਜਾਣਾ। ਤਾਂ ਚੰਦ ਗਿਣਵੇਂ ਦਿਨ ਹੀ ਉਹ ਚੜਾ ਗਿਆ, ਉਹ ਵੀ ਭਾਜਪਾ ਚ ਸ਼ਾਮਲ ਹੋ ਗਿਆ। ਕੀ ਕਰੋਗੇ ਤੁਸੀਂ? 33ਵੇਂ ਦਿਨ। ਇਹ ਤੇ ਅਕਾਲੀ ਤੇ ਜਿਹੜੇ ਆ ਨਾ ਉਹ ਤੇ ਬਿਲਕੁਲ ਹੈਰਾਨ ਹੋ ਗਏ ਨੇ, ਪਰੇਸ਼ਾਨ ਹੋ ਗਏ ਨੇ ਕਿ ਸਾਡੇ ਨਾਲ ਬਣ ਕੀ ਗਿਆ। ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੇ ਯਕਦਮ ਪ੍ਰੈਸ ਕਾਨਫਰੰਸ ਕੀਤੀ, ਕਹਿੰਦਾ ਕਿ ਮੈਂ ਰਿਜ਼ਾਈਨ ਕਰ ਰਿਹਾ, ਤੇ ਉਦੋਂ ਬਾਅਦ ਘਰੇ ਵੀ ਨਹੀਂ ਘਰਦੀ ਨੂੰ ਦੱਸਣ ਗਿਆ ਕਿ ਮੈਂ ਕੀ ਕੀਤਾ, ਸਿੱਧਾ ਹੀ ਉੱਥੇ ਚੜ ਕੇ ਤੇ ਨਿਕਲ ਗਿਆ ਤੇ ਜਾ ਕੇ ਗੱਲ ਦੇ ਵਿੱਚ ਕਮਲ ਵਾਲਾ ਸਾਫਾ ਪਵਾ ਲਿਆ ਸੀ। ਤੇ ਉਦੋਂ ਤੱਕ, ਜਦੋਂ ਤੱਕ ਪ੍ਰਧਾਨ ਨੂੰ ਖਬਰ ਹੁੰਦੀ, ਉਦੋਂ ਤੱਕ ਤੇ ਉਹ ਜਾ ਕੇ ਅਮਿਤ ਸ਼ਾਹ ਦੀ ਮਾਮਾ ਠਾਕੁਰ ਕੀ ਹਵੇਲੀ ਦੇ ਵਿੱਚ ਉੱਥੇ ਵੀ ਸਾਫਾ ਪਵਾਇਆ ਸੀ। ਕਰੋਗੇ ਕੀ? ਖੈਰ ਚਲੋ, ਗੁੱਡ ਲੱਕ ਹੈ ਜੀ। ਪਰ ਇੱਕ ਚੀਜ਼ ਜਿਹੜੀ ਹੈ ਨਾ, ਮੈਨੂੰ ਬੜੀ ਨਾ, ਮੈਂ ਉਹਨੂੰ ਹੁਣ ਹਾਸੋ ਹੀ ਨਹੀਂ ਵੀ ਕਵਾਂ ਜਾਂ ਉਹਨੂੰ ਇੱਕ ਤਰਾਸਦੀ ਵੀ ਕਹਾਂ ਕਿ ਯਾਰ ਤੁਹਾਡੇ ਆਪੋ ਆਪਣੇ ਵਿਚਾਰ ਹੋ ਸਕਦੇ ਆ, ਤੁਹਾਡੇ ਆਪੋ ਆਪਣੇ ਮੁਫਾਦ ਹੋ ਸਕਦੇ ਆ। ਨਹੀਂ ਜੀ, ਆਖੇ ਜੋ ਮੁੱਦੇ ਅੱਜ ਤੱਕ ਸਾਡੀ ਲੀਡਰਸ਼ਿਪ ਨੇ ਸਿੱਖਾਂ ਦੇ 70 ਸਾਲਾਂ ਚ ਹੱਲ ਨਹੀਂ ਕਰਵਾਏ, ਮੈਂ ਉਹ ਕਰਵਾਉਣ ਵਾਸਤੇ ਕਦਮ ਚੁੱਕਿਆ। ਹੱਦ ਹੋ ਗਈ ਹੈ। ਤੁਸੀਂ ਏਦਾਂ ਕਰੋ, ਮੈਂ ਕਹਿੰਦਾ ਕਿ ਕੰਗਣਾ ਰਣੌਤ ਨੂੰ ਹੀ ਚੁੱਪ ਕਰਾ ਦਿਓ, ਕੰਗਣਾ ਰਣੌਤ ਨੂੰ ਹੀ ਚੁੱਪ ਕਰਾ ਦਿਓ, ਜਿਹਦੇ ਖਿਲਾਫ ਤੁਸੀਂ ਪਰਸੋਂ ਚੌਥ ਕੇ 5-7 ਦਿਨ ਪਹਿਲਾਂ ਜਾ ਕੇ ਕੰਪਲੇਂਟ ਦਰਜ ਕਰਵਾਈ ਸੀ ਮਹਾਰਾਸ਼ਟਰ ਦੇ ਵਿੱਚ। ਹੁਣ ਕੀ ਕਹੋਗੇ ਕੰਗਣਾ ਰਣੌਤ? ਕੀ ਕਹੋਗੇ ਹੁਣ ਤੁਸੀਂ? ਬਸ ਗੱਲ ਇਹ ਆ ਕਿ ਫਿਰ ਮੈਂ ਜਿਵੇਂ ਅੱਗੇ ਕੱਲ ਵੀ ਗੱਲ ਕਹੀ ਸੀ ਤੁਹਾਨੂੰ ਕਿ ਸਦੀਆਂ ਤੋਂ ਇਹ ਦਸਤੂਰ ਚੱਲਦਾ ਆ ਔਰ ਸਦੀਆਂ ਤੀਕ ਚੱਲਦਾ ਰਹੇਗਾ, ਧਰਮ ਦੀ ਵਰਤੋਂ ਵੀ ਨਹੀਂ ਕਹੂੰਗਾ, ਜੇ ਧਰਮ ਦੀ ਵਰਤੋਂ ਕਰ ਲਈਏ ਨਾ ਸਾਰਥਕ ਤਰੀਕੇ ਨਾਲ, ਜੀਵਨ ਸਫਲ ਹੋ ਜਾਂਦਾ। ਇੱਕ ਵਰਤੋਂ ਕਰ ਰਹੇ ਕੌਮ ਨੂੰ ਕਹਿ ਲੋ ਕਿ ਮੈਨੂੰ ਨਾ ਇੱਕ ਬੜੀ, ਮੈਂ ਕਿਤੇ ਟ੍ਰਿਬਿਊਨ ਦਾ ਇੱਕ ਆਰਟੀਕਲ ਪੜ੍ਹਿਆ ਸੀ, ਪਤਾ ਨਹੀਂ ਕਿਸ ਰਾਈਟਰ ਨੇ ਇੱਕ ਨਾ ਸ਼ੇਰ ਦਾ ਮਿਸਰਾ ਲਿਖਿਆ ਸੀ, ਮੈਂ ਤੁਹਾਨੂੰ ਸੁਣਾਉਣਾ, ਬਸ ਉੱਥੇ ਆ ਕੇ ਗੱਲ ਖਤਮ ਹੋ ਜਾਂਦੀ ਹੈ। ਉਹਦੇ ਐਂਡ ਦੇ ਵਿੱਚ ਨਾ, ਇਹਦਾ ਬਹੁਤ ਵਧੀਆ ਆਰਟੀਕਲ ਸੀ, ਸਾਲਾਂ ਪਹਿਲਾਂ ਮੈਂ ਪੜ੍ਹਿਆ तो मैंने याद रह गया। वो कहता सी, कहता रंज लीडर को बड़ा है कौम का मगर आराम के साथ। रंज लीडर को बड़ा है कौम का मगर आराम के साथ। गमे कौम में कि कौम दे गम दे विच गमे कौम में डिनर करते हैं हुकाम के साथ। समझे ना? रंज लीडर को बड़ा है कौम का मगर आराम के साथ, ते गमे कौम में डिनर करते हैं हुकाम के साथ। सो आ हाल है, यही निचोड़ है शेर दे विच, बहुत वड्डी एक तरह नाल कह लो कि सच्चाई छुपी जे। जी, और दूजे अहुदे तो भी अस्तीफा देता जिस च पंजाबी च फेल भी होए सी, है ना? नहीं, ਉਹਦਾ ਦੇਖੋ ਗੱਲ ਕੀ ਆ ਕਿ ਉਹ ਰਹਿਣਾ ਹੀ ਨਹੀਂ ਸੀ, ਉਹਦਾ ਰਹਿਣਾ ਨਹੀਂ ਸੀ, ਹਾਰੇ ਹੋਏ ਸਨ, ਉਹ ਚੈਲੰਜ ਹੋਇਆ ਸੀਗਾ ਗਾ ਹਾਈ ਕੋਰਟ ਦੇ ਵਿੱਚ, ਉੱਥੇ ਰਹਿ ਹੀ ਨਹੀਂ ਸੀ ਤੇ ਸਕਦੇ, ਇਹ ਰਹਿ ਨਹੀਂ ਸੀ ਸਕਦੇ। ਸੋ ਲਿਹਾਜ਼ਾ ਇਹਨਾਂ ਨੇ ਜਾਣਾ ਹੀ ਜਾਣਾ ਸੀਗਾ, ਹੋਰ ਕੁਝ ਬਚਦਾ ਨਹੀਂ ਸੀਗਾ। ਉੱਥੇ ਪ੍ਰਧਾਨਗੀ ਤਾਂ ਮਿਲਣੀ ਨਹੀਂ ਸੀ ਕਿ ਐਤਕੀ ਬਹੁਤ ਕੁਝ ਸੂਤਾ ਕੰਮ ਹੋ ਗਿਆ ਸੀ, ਪੰਜਾਬੀ ਚੋਂ ਫੇਲ ਹੋ ਗਏ, ਇਲੈਕਸ਼ਨ ਚੋਂ ਇਹ ਡਿਫੀਟਡ ਹੋ ਗਏ, ਇਹਨਾਂ ਨੂੰ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਹਾਰ ਮਿਲੀ। ਫਿਰ ਇਸ ਤੋਂ ਇਲਾਵਾ ਹਾਈ ਕੋਰਟ 'ਚ ਚੈਲੰਜ ਹੋ ਗਿਆ ਨੋਮੀਨੇਸ਼ਨ ਨੂੰ ਵੀ, ਤੇ ਜਾਣਾ ਕਿੱਧਰ ਸੀਗਾ? ਬਣਦੀ ਹੋਈ ਨਹੀਂ, ਇਸ ਤਰ੍ਹਾਂ ਪ੍ਰਧਾਨਗੀ ਬਣਦੀ ਨਹੀਂ ਸੀ ਕਾਇਦੇ ਦੇ ਮੁਤਾਬਕ, ਸੋ ਜਾਣਾ ਹੀ ਜਾਣਾ ਸੀ। ਚਲੋ ਠੀਕ ਆ, ਵਕਤ ਰਹਿੰਦੇ ਆ ਇਹੋ ਜਿਹੇ ਬੰਦੇ ਜਿਹੜੇ ਸਾਫ਼ ਹੋ ਗਏ ਨੇ, ਮਾਫ ਕਰਨਾ, ਹਾਲੇ ਇਹੋ ਜਿਹੇ 5-7 ਹੋਰ ਤਿਆਰ ਚ ਲਾਈਨ ਚ ਲੱਗੇ, ਵੇਂਦੇ ਰਹੋ। ਵਾਕਈ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਦਿੱਤੀ ਕਹਿੰਦੇ ਰਾਹਤ, ਪੈਟਰੋਲ ਦੇ ਉੱਤੇ ਵੈਟ ਘਟਾਇਆ। ਲੋਕੀ ਤੇ ਕਹਿੰਦੇ ਨੇ ਬੇਟਾ ਮੌਜ ਕਰਦੀ ਹੋ, ਜਿਵੇਂ ਚੱਲਦਾ ਹੁੰਦਾ ਨਾ ਅੱਜ ਕੱਲ, ਉਹ ਬੜੀਆਂ ਮਜ਼ਾਕ ਵਾਲੀਆਂ ਗੱਲਾਂ, ਬੇਟੇ ਮੌਜ ਕਰਦੀ, ਵਾਹ ਬੇਟੇ ਮੌਜ ਕਰਦੀ। ਸੋ ਉਹ ਤਾਂ ਕਹਿੰਦੇ ਹੋਣੇ ਆ ਕਿ ਮੌਜ ਕਰਦੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਮੈਂ ਅੱਜ ਪੈਟਰੋਲ ਦਾ ਰੇਟ ਚੈੱਕ ਕਰ ਰਿਹਾ ਸੀ 113 ਰੁਪਏ, ਤੇ ਜਦੋਂ ਅਸੀਂ ਹੁਣ ਪਵਾਉਂਦੇ ਆ ਸਾਡੇ ਇੱਥੇ ਪੈਂਦਾ 93-94 ਰੁਪਏ। ਚਲੋ ਇੰਨਾ ਕਿੱਥੇ ਸੁੱਖ ਹੈਗਾ ਕਿ 20 ਰੁਪਈਆਂ ਦਾ ਫਰਕ ਆ। ਮਾਤੜ ਬੰਦਿਆਂ ਨੂੰ ਇਹ ਬੜੀ ਵੱਡੀ ਬਚਤ ਲੱਗਦੀ ਜੇ। ਮੈਂ ਚੰਡੀਗੜ੍ਹ ਗਿਆ ਤੇ ਉੱਥੇ ਮੈਂ ਪੁੱਛਿਆ ਕਿ ਅੱਗੇ ਤੇ ਭੱਜ ਕੇ ਉਧਰ ਨੂੰ ਜਾਈਦਾ ਸੀ, ਹੁਣ ਕਿੰਨਾ ਕੁ ਫਰਕ ਆ, ਆਪਾਂ ਉਧਰੋਂ ਫਿਰ ਆਪਾਂ ਵੀ ਥੋੜੀ ਜਿਹੀ ਬਚਤ ਕਰ ਲਈਏ। ਕਹਿੰਦੇ ਨਹੀਂ, ਹੁਣ 1 ਰੁਪਈਏ ਦਾ ਹੀ ਫਰਕ ਆ ਸਨ ਦੇ ਵਿੱਚ। ਤੇ ਮੈਂ ਕਿਹਾ ਚਲੋ ਛੱਡੋ ਖੜਾ, ਫਿਰ ਤੇ ਕੋਈ ਬਚਤ ਕਰਨ ਦਾ ਫਾਇਦਾ ਨਹੀਂ, ਉਹਨਾਂ ਬਾਲ ਬਵਾਂਗੇ ਜਿੰਨੀ ਕੋਈ ਹੈਸੀਅਤ ਆ। ਤਾਂ ਖੈਰ ਇਧਰੋਂ ਕਹਿ ਲਓ ਕਿ ਦਿੱਲੀ ਵਾਲਿਆਂ ਨੂੰ ਇੱਕ ਚੰਗਾ ਸੁੱਖ ਦਾ ਸੁਨੇਹਾ ਮਿਲਿਆ ਜੇ। ਗੱਲ ਇਹ ਆ ਕਿ ਇਹ ਨਾ ਅੜਫਸੀ ਚੱਲਦੀ ਆ। ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਦਿੱਲੀ ਦੇ ਵਿੱਚੋਂ ਜੇ ਇਸ ਵੇਲੇ ਚਰਚਿਤ ਨਾਮ ਆ ਤਾਂ ਉਹ ਹੈ ਅਰਵਿੰਦ ਕੇਜਰੀਵਾਲ ਦਾ, ਪੰਜਾਬ ਦੀ ਰਾਜਨੀਤੀ
ਰਾਜਨੀਤੀ 'ਚ। ਮਨਜਿੰਦਰ ਸਿੰਘ ਸਿਰਸਾ ਨੂੰ ਤੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਿੰਨਾ ਪਿਆਰ ਮਿਲ ਰਿਹਾ ਲੋਕਾਂ ਤੋਂ, ਤੇ ਦੂਜੇ ਪਾਸੇ ਜਿਹੜਾ ਇਹਨਾਂ ਦਾ ਕਸ਼ੀਦਗੀ ਵਾਲਾ ਕੰਮ ਆ ਅਰਵਿੰਦ ਕੇਜਰੀਵਾਲ ਤੇ ਚਰਨਜੀਤ ਸਿੰਘ ਚੰਨੀ ਦਾ, ਉਹ ਵੀ ਲੰਘਦਾ ਹੀ ਜਾਂਦਾ ਗਾ, ਲੱਠੋਂ ਹੀ ਲੰਘਦਾ ਜਾਂਦਾ। ਅੱਜ ਚਰਨਜੀਤ ਸਿੰਘ ਚੰਨੀ ਨੇ ਕਾਲਾ ਅੰਗਰੇਜ਼ ਕਹਿ ਦਿੱਤਾ, ਉਹ ਇਸ ਗੱਲ ਤੋਂ ਬੜਾ ਬੁਰਕੇ ਪੈ ਨਹੀਂ ਪਈ, ਤੂੰ ਕੌਣ ਹੁੰਦਾ ਸਾਨੂੰ ਕਾਲਾ ਅੰਗਰੇਜ਼ ਕਹਿਣ ਵਾਲਾ, ਤੇ ਪੰਜਾਬੀਆਂ ਦਾ ਅਪਮਾਨ ਆ, ਕਿਉਂਕਿ ਉਹ ਤਾਂ ਪ੍ਰੇਮ ਹੀ ਬਹੁਤ ਕਰਦੇ ਨੇ ਕੇਜਰੀਵਾਲ ਸਾਹਿਬ ਨੂੰ। ਖੈਰ ਹੁਣ ਗੱਲ ਇਹ ਆ ਕਿ ਇਸ ਮਸਲੇ ਦੇ ਵਿੱਚ ਕਹਿ ਸਕਦੇ ਆ ਕਿ ਦਿੱਲੀ ਨੂੰ ਰਾਹਤ ਮਿਲੀ ਆ, ਪਰ ਉਹਨਾਂ ਨੂੰ ਥੈਂਕਸ ਥੋੜਾ ਜਿਹਾ ਪੰਜਾਬੀਆਂ ਦਾ ਕਰ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਇਹਨਾਂ ਦੀ ਬਹਿਸ ਹੋਈ ਸੀਗੀ, ਬਹਿਸ ਹੋਈ ਕਿ ਤੂੰ ਆਹ ਕੀਤਾ, ਜਿਵੇਂ ਹੁਣ ਪ੍ਰਗਟ ਸਿੰਘ ਤੇ ਸਿਸੋਦੀਆ ਦੀ ਚੱਲੀ ਜਾਂਦੀ ਆ, ਉਦਾਂ ਹੀ ਬਹਿਸ ਹੋਈ ਸੀਗੀ। ਇਹਨਾਂ ਨੇ ਲਿਆ ਕੇ ਤੇ 1 ਲੱਖ ਬਿੱਲ ਆ ਜਿਹੜਾ ਉਹ ਇਹਨਾਂ ਦੇ ਦਰਾਂ 'ਚ ਸੁੱਟ ਦਿੱਤਾ ਚੰਨੀ ਹੋਰਾਂ ਦੇ, ਕਹਿੰਦੇ ਕਿ 0 ਬਿੱਲ ਦਿਖਾਓ, ਤੁਸੀਂ 1000 ਬਿੱਲ ਹੀ ਦਿਖਾ ਦਿਓ, ਮੰਨ ਜਾਗੇ ਤੁਹਾਨੂੰ। ਪੰਜਾਬ 'ਚ ਹੁਣ ਕਿਹਨੂੰ 0 ਆਉਂਦਾ? 0 ਜ਼ਰੂਰ ਆਉਂਦਾ, 4-5 ਜ਼ੀਰੋਆਂ ਲੱਗੀਆਂ ਹੁੰਦੀਆਂ, ਪਿੱਛੇ 1 ਲੱਗਾ ਹੁੰਦਾ। ਅੱਛਾ, ਗੱਲ ਇਹ ਆ ਕਿ ਹੁਣ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਚੰਨੀ ਸਾਹਿਬ ਕਹਿੰਦੇ ਕਿ ਤੂੰ ਯਾਰ 0 ਨੂੰ ਛੱਡ ਤੇ ਕਰਨੀ 0 ਆ, ਤੂੰ ਐ ਦੱਸ ਵੀ ਤੇਲ ਤੇਰੇ ਕੀ ਰੇਟ? ਉਹਨੇ ਆਖਿਆ ਕੋਈ ਗੱਲ ਨਹੀਂ, ਵੇਖ ਪਚੱਕਾ, ਉਹਨੇ ਜਾਂਦੇ ਆਏ ਤੇ ਆਹ ਕੰਮ ਕਰ ਦਿੱਤਾ, ਪਟਾਕਾ ਪਾ ਦਿੱਤਾ, 8 ਰੁਪਏ ਤੇਲ ਸਸਤਾ ਹੋ ਗਿਆ। 30% ਤੋਂ ਘਟਾ ਕੇ ਉਹਨੇ ਜਿਹੜਾ ਵੈਟ ਆ ਉਹ 19 ਰੁਪਏ 40 ਪੈਸੇ ਕਰ ਦਿੱਤਾ, ਤੇ ਇਹਦਾ ਮਤਲਬ ਇਹ ਕਿ ਪੈਟਰੋਲ ਜਿਹੜਾ ਉਹ ਸਸਤਾ ਹੋ ਗਿਆ 8 ਰੁਪਏ। ਬਹਰਹਾਲ ਪੰਜਾਬ ਤੋਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਮਹਿੰਗਾ ਹੈ, ਸ਼ਾਇਦ ਲਾ ਲਓ ਕਿ 7-8 ਰੁਪਏ ਮਹਿੰਗਾ ਹੋਏਗਾ, ਪਰ ਚੰਨੀ ਸਾਹਿਬ ਨੇ ਕਹਿਣਾ ਹੁਣ ਤੂੰ ਸਾਡੇ ਬਰੋਬਰ ਕਰਕੇ ਦਿਖਾ, ਬਰੋਬਰ ਕਰਕੇ ਦਿਖਾ। ਸੋ ਤੁਹਾਨੂੰ ਪਤਾ ਹੀ ਹੈ ਇਹ ਸਾਰਾ ਕੁਛ ਏਦਾਂ ਚੱਲਦਾ ਰਹਿੰਦਾ, ਪਰ ਫਿਰ ਵੀ ਕਹੀਏ ਆਮ ਬੰਦੇ ਵਾਸਤੇ ਪੰਜਾਬ ਦੀ ਰਾਜਨੀਤੀ ਦਾ ਅਖਾੜਾ ਮੰਗਿਆ, ਪਰ ਦਿੱਲੀ ਦੇ ਆਮ ਬੰਦੇ ਵਾਸਤੇ ਆਮ ਆਦਮੀ ਪਾਰਟੀ ਜੇ ਇਹ ਛੋਟਾ ਜਿਹਾ ਗਿਫਟ ਲੈ ਕੇ ਆਈ ਹੈ, ਉਹਦੇ ਵਿੱਚ ਕਹਿ ਲਓ ਕਿ ਇੱਥੋਂ ਦੀ ਰਾਜਨੀਤੀ 'ਚ ਜਿਹੜੀ ਟਸਲਬਾਜ਼ੀ ਚੱਲਦੀ ਪਈ ਉਹਦਾ ਕਾਫੀ ਵੱਡਾ ਯੋਗਦਾਨ ਹੈਗਾ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ ਬੈਂਸ ਹੁਣਾਂ ਦਾ, ਲੱਗਦਾ ਵੀ ਕੰਮ ਇਹਨਾਂ ਨੇ ਮੱਕੂ ਸ਼ਾਇਦ ਠਾਪੀ ਨਾ ਦੇਣ। ਜਬਰ ਜਨਾਹ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ। ਬਿਲਕੁਲ, ਜਦੋਂ ਏਦਾਂ ਦੀ ਅਦਾਲਤੀ ਭਸੂੜੀ ਪੈ ਜਾਂਦੀ ਆ ਨਾ, ਫਿਰ ਉਹ ਗੱਲ ਹੋ ਜਾਂਦੀ ਫਸ ਗਈ ਜਾਨ ਸਕੰਜੇ ਅੰਦਰ, ਜਿਉਂ ਵੇਲਣ ਵਿੱਚ ਗੰਨਾ, ਬੜਾ ਔਖਾ ਹੋ ਜਾਂਦਾ ਫਿਰ, ਤੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ। ਬਹਰਹਾਲ ਗੱਲ ਕੀ ਆ ਕਿ ਬਹੁਤ ਢਿੱਲ ਲੱਗਾ ਹੋਇਆ ਸਿਮਰਨਜੀਤ ਸਿੰਘ ਬੈਂਸ ਨੂੰ ਬਚਾਉਣ ਦੇ ਮਾਮਲੇ 'ਚ, ਕਿ ਉਹ ਹਵਾਲਾਤ ਦੇ ਵਿੱਚ ਨਾ ਜਾਵੇ। ਅੱਗੇ ਵੀ ਗੱਲ ਕਹੀ ਆ ਕਿ ਚਲੋ ਸੱਚ ਝੂਠ ਦਾ ਨਿਸਤਾਰਾ ਜਿਹੜਾ ਨਿਚੋੜ ਹੈ, ਜਿਹੜਾ ਉਹ ਅਦਾਲਤ ਨੇ ਕਰਨਾ ਹੈ, ਕੱਢਣਾ ਹੈ, ਆਪਾਂ ਉਹਦੇ 'ਚ ਕੋਈ ਜੱਜਮੈਂਟਲ ਗੱਲ ਨਹੀਂ ਕਰ ਸਕਦੇ, ਤੇ ਕਰਨੀ ਵੀ ਨਹੀਂ ਚਾਹੀਦੀ। ਜਦੋਂ ਅੰਡਰ ਟ੍ਰਾਇਲ ਹੈ, ਸਭ ਦੀ ਆਪੋ ਆਪਣੀ ਕਰਨੀ ਭਰਨੀ ਆ ਭਾਈ। ਪਰ ਇਹ ਮਾਮਲਾ ਜੇ ਤੁਸੀਂ ਦੇਖੋਗੇ, ਮੈਂ ਅੱਗੇ ਤੁਹਾਨੂੰ ਇੱਕ ਦਿਨ ਹਵਾਲਾ ਦਿੱਤਾ ਸੀਗਾ ਨਾ ਕਿ ਕਿਸ ਤਰ੍ਹਾਂ ਚਾਰਜਸ਼ੀਟ ਹੈ, ਔਰ ਚਾਰਜਸ਼ੀਟ ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਨੂੰ ਪੁਲਿਸ ਕਹਿ ਰਹੀ ਹੈ ਕਿ ਜੇ ਗ੍ਰਿਫਤਾਰ ਕਰਦੇ ਆ ਤੇ ਹਾਲਾਤ ਖਰਾਬ ਹੋ ਸਕਦੇ ਆ। ਨਾਲ ਇਹ ਕਹਿ ਰਹੀ ਹੈ ਚਾਰਜਸ਼ੀਟ ਦੇ ਵਿੱਚ, ਮੇਰੇ ਕੋਲ ਖੁਦ ਉਹ ਚਾਰਜਸ਼ੀਟ ਦੀ ਕਾਪੀ ਪਈ ਆ, ਹੈਰਾਨ ਹੈ ਕਿ ਉਹਦੇ ਵਿੱਚ ਇਹ ਵੀ ਲਿਖਿਆ ਵਾ ਕਿ ਉਹ ਜ਼ਿੰਮੇਵਾਰ ਵਿਅਕਤੀ ਨੇ ਜੀ, ਉਹ ਕਿੱਥੇ ਜਾਣਗੇ। ਅੱਜ ਪੁਲਿਸ ਵਾਲੇ ਆ ਕੇ ਕਹਿੰਦੇ ਸੁਣਵਾਈ ਤੇ, ਇਹ ਵੈਸੇ ਮੇਰੇ ਖਿਆਲ ਦੇ ਨਾਲ ਤੀਜੀ ਸੁਣਵਾਈ ਆ, ਨਾਨ ਅਵੇਲੇਬਲ ਵਾਰੰਟ ਨਿਕਲਣ ਤੋਂ ਬਾਅਦ ਤੀਜੀ ਸੁਣਵਾਈ ਆ, ਜਿਹਦੇ 'ਚ ਅਪੀਅਰ ਨਹੀਂ ਹੋਏ ਬੈਂਸ। ਤੇ ਜਿਹੜੀ ਪੁਲਿਸ ਆ ਉਹ ਆ ਕੇ ਕਹਿੰਦੇ ਜੀ ਸਾਨੂੰ ਇੱਕ ਲੰਬੀ ਸਾਰੀ ਤਰੀਕ ਦੇ ਦਿਓ, ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਦਾਂਗੇ, ਲੰਬੀ ਸਾਰੀ। ਤੇ ਕਮਾਲ ਦੀ ਗੱਲ ਇਹ ਆ ਕਿ ਇਹ ਕਹਿੰਦੇ ਕਿ ਉਹ ਸਾਨੂੰ ਲੱਭਦੇ ਨਹੀਂ ਹੈ, ਜ਼ਿੰਮੇਵਾਰ ਜਾਂ ਜਿਹੜੇ ਮਾਨਯੋਗ ਨੁਮਾਇੰਦੇ ਆ, ਇਹ ਸਾਨੂੰ ਬਲਾਤਕਾਰ ਵਾਲੇ ਮਾਮਲੇ 'ਚ ਲੱਭਦੇ ਨਹੀਂ ਹੈ, ਜਦ ਕਿ ਆ ਥੋੜੇ ਦਿਨ ਪਹਿਲਾਂ ਉਹ ਆਪਣੇ ਹਲਕੇ ਦੇ ਵਿੱਚ ਇੱਕ ਛੋਟੀ ਜਿਹੀ ਰੈਲੀ ਕਰ ਰਹੇ ਸਨ, ਮਿਲਣੀ ਕਰ ਰਹੇ ਸਨ, ਲੋਕਾਂ ਦੇ ਨਾਲ ਮਿਲਣੀ ਕਰ ਰਹੇ ਸਨ। ਕਮਾਲ ਦੀ ਗੱਲ ਆ ਇਹ, ਮੈਂ ਤੁਹਾਨੂੰ ਇਲਾਕਾ ਵੀ ਯਾਦ ਕਰਕੇ ਦੱਸ ਸਕਦਾ, ਉਦੋਂ ਫੋਟੋਆਂ ਵੀ ਇਹਨਾਂ ਨੇ ਪਾਈਆਂ ਸਨ ਸੋਸ਼ਲ ਮੀਡੀਆ ਤੇ, ਸ਼ਾਇਦ ਇਹ ਜਵਾਲਾ ਸਿੰਘ ਚੌਂਕ ਦੀ ਗੱਲ ਆ ਜੀ, ਕਿ ਉੱਥੇ ਮਿਲਣੀ ਕੀਤੀ ਹੈ। ਮਤਲਬ ਕਿ ਗੱਲ ਇਹ ਆ ਕਿ ਜੇ ਆਪਾਂ ਵੇਖੀਏ, ਹੁਣ ਨਵਜੋਤ ਸਿੰਘ ਸਿੱਧੂ ਲੁਧਿਆਣੇ ਆਏ ਸੀ, ਇਹ ਪੀੜਤ ਬੀਬੀ ਆ ਜਿਹੜੀ, ਇਹਨੇ ਸਿੱਧੂ ਨੂੰ ਮਿਲਣ ਦਾ ਬੜਾ ਯਤਨ ਕੀਤਾ, ਪਰ ਗੱਲ ਨਹੀਂ ਬਣੀ, ਔਰ ਇਹਨੇ ਦੋਸ਼ ਕਥਿਤ ਤੌਰ ਤੇ ਲਾਇਆ ਕਿ ਅਸਲ ਦੇ ਵਿੱਚ ਸਿੱਧੂ ਹੀ ਬੈਂਸ ਨੂੰ ਬਚਾ ਰਿਹਾ, ਕਿਉਂਕਿ ਇਹਨਾਂ ਦੀ ਨਜ਼ਦੀਕੀ ਆਪੋ ਵਿੱਚ ਦੀ। ਬਿਲਕੁਲ, ਹੁਣ ਮੈਨੂੰ ਇਹ ਨਹੀਂ ਪਤਾ ਵੀ ਕੌਣ ਬਚਾ ਰਿਹਾ, ਕੌਣ ਨਹੀਂ ਬਚਾ ਰਿਹਾ, ਪਰ ਸੱਤਾਧਾਰੀ ਕੋਈ ਤੇ ਹੈ ਨਾ ਜਿਹੜਾ ਇਸ ਕੇਸ ਦੇ ਵਿੱਚ ਇੰਨਾ ਪ੍ਰਭਾਵ ਰੱਖ ਰਿਹਾ। ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ
ਕੋਈ ਰੇਪ ਦਾ ਮਾਮਲਾ ਹੋਵੇ, ਅਦਾਲਤ ਦਾ ਦਖਲ ਹੋਵੇ, ਨਾਨ ਅਵੇਲੇਬਲ ਵਾਰੰਟ ਹੋਣ, ਬੰਦਾ ਹਾਜ਼ਰ ਨਾ ਹੋ ਰਿਹਾ ਹੋਵੇ, ਪੁਲਿਸ ਕਹਿ ਰਹੀ ਹੋਵੇ ਕਿ ਤਾਰੀਖ ਲੰਬੀ ਦੇ ਦਿਓ, ਪੁਲਿਸ ਕਹਿ ਰਹੀ ਹੋਵੇ ਕਿ ਉਹਨੂੰ ਗ੍ਰਿਫਤਾਰ ਕਰਾਂਗੇ, ਹਾਲਾਤ ਖਰਾਬ ਹੋ ਸਕਦੇ ਆ, ਪੁਲਿਸ ਕਹਿ ਰਹੀ ਹੋਵੇ ਕਿ ਉਹ ਜ਼ਿੰਮੇਵਾਰ ਵਿਅਕਤੀ ਹੈ ਜੀ, ਕਿੱਥੇ ਚੱਲਿਆ, ਤੇ ਕੁਛ ਨਾ ਕੁਛ ਤਾਂ ਦਇਆ ਗੜਬੜ ਹੈ ਹੀ ਹੈ। ਦਾਲ ਨਾਲ ਹੀ ਕਾਲੀ ਹੈ ਜੀ, ਦਾਲ 'ਚ ਕੁਛ ਕਾਲਾ ਨਹੀਂ ਹੈ, ਕਈ ਕੁਛ ਆ। ਪੰਜਾਬ ਵਾਲੇ ਤਾਂ ਆਪਣਾ ਕਹਿੰਦੇ ਆ ਵੀ ਕਾਂਗਰਸ ਵਾਲੇ ਤਾਂ ਖਾਸ ਕਰਕੇ ਬੋਰੀਆ ਬਿਸਤਰਾ ਚੱਕ ਕੇ ਦਿੱਲੀ 'ਚ ਹੀ ਰਹਿਣਾ ਸ਼ੁਰੂ ਕਰ ਦੇਣ, ਤਾਂ ਹੀ ਮੈਨੂੰ ਲੱਗਦਾ ਦਿੱਲੀ ਦਾ ਪੈਟਰੋਲ ਘਟਾਉਣ ਨੂੰ ਫਿਰਦੇ ਰਹਿੰਦੇ ਆ। ਕਹਿੰਦੇ ਚਲੋ ਦਿੱਲੀ, ਕਾਂਗਰਸ ਦੀ ਲੀਡਰਸ਼ਿਪ ਦੀ ਮਲਾਈ ਤਲਬ ਕਰ ਲਈ ਉੱਥੇ। ਚਲੋ ਦਿੱਲੀ, ਬਿਲਕੁਲ ਬੜੀ ਨਾ ਇਹਨਾਂ ਦੀ ਹਾਲਤ ਜਿਹੜੀ ਆ ਹਾਸੋ ਹੀ ਹੋਈ ਪਈ ਆ। ਖੱਖੜੀਆਂ ਕਰੇਲੇ, ਖੱਖੜੀਆਂ ਕਰੇਲੇ ਨਾ ਪੁਰਾਣੇ ਸਮੇਂ 'ਚ ਇੱਕ ਸ਼ਬਦ ਇਸਤੇਮਾਲ ਕਰਿਆ ਕਰਦੇ ਸੀ ਤੇ ਲੋਕ, ਤਾਂ ਇਹ ਖੱਖੜੀਆਂ ਕਰੇਲੇ ਹੀ ਆ ਇਸ ਟਾਈਮ, ਖੱਖੜੀਆਂ ਕਰੇਲੇ ਹੋਏ ਪਏ ਨੇ। ਬੁਲਾ ਲਏ ਗਏ ਆ ਚੰਨੀ ਸਾਹਿਬ, ਜਾਖੜ ਸਾਹਿਬ, ਸਿੱਧੂ ਸਾਹਿਬ, ਹਰੀਸ਼ ਚੌਧਰੀ, ਸਾਰੇ ਹੀ ਉੱਥੇ ਬੁਲਾ ਲੈ ਗਏ ਨੇ। ਹੁਣ ਮਸਲਾ ਕੀ ਆ, ਗੱਲ ਜੇ ਇਹਨਾਂ ਦੀ ਵਿੱਚੋਂ ਕਰਨ ਬੈਠੀਏ ਤੇ ਮੇਰੇ ਖਿਆਲ ਦੇ ਨਾਲ ਸਾਰਾ ਸੈਗਮੈਂਟ ਤੁਹਾਡਾ ਨਾ ਸਿੱਧੂ ਦੀ ਇਸ ਸਾਰੀ ਗਾਥਾ ਦੇ ਵਿੱਚ ਹੀ ਲੰਘ ਜਾਣਾ ਹੈ, ਪਰ ਮੈਂ ਸੰਖੇਪ ਚ ਤੁਹਾਨੂੰ ਅਰਜ਼ ਕਰਦਾ ਕਿ ਅਸਲ ਦੇ ਵਿੱਚ ਸਿੱਧੂ ਦੀ ਮਨਸ਼ਾ ਕੀ ਹੈ। ਦੋ ਤਰ੍ਹਾਂ ਦੀ ਮਨਸ਼ਾ ਹੈ ਸਿੱਧੂ ਦੀ। ਇੱਕ ਤੇ ਹੈ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਯਾਰ ਮੈਨੂੰ ਇੱਕ ਮੌਕਾ ਦਿਓ, ਮਾੜੀ ਗੱਲ ਨਹੀਂ, ਕੋਈ ਵੀ ਕਹਿ ਸਕਦਾ ਕਿ ਯਾਰ ਮੈਨੂੰ ਇੱਕ ਓਪਰਚੁਨਿਟੀ ਦਿਓ, ਕੋਈ ਵੀ ਬੇਰੁਜ਼ਗਾਰ ਵੀ ਕਹਿ ਸਕਦਾ ਨਾ ਯਾਰ ਮੇਰੇ 'ਚ ਸਕਿੱਲ ਹੈ, ਕੋਈ ਮੈਨੂੰ ਜੌਬ ਦੇ ਦਿਓ, ਕੋਈ ਵੀ ਕਹਿ ਸਕਦਾ, ਉਹਦੇ 'ਚ ਕੋਈ ਹਰਜ਼ਾ ਨਹੀਂ, ਕੋਈ ਉਹਦੇ 'ਚ ਸ਼ਰਮਾ ਨਹੀਂ ਹੈਗਾ, ਸ਼ਰਾਗੇ ਸ਼ਰਮਾ ਹੁੰਦਾ ਵੀ ਕਾਹਦਾ ਹੈ। ਦੂਜੀ ਮਨਸ਼ਾ ਕਿਹੜੀ ਹੈ ਸਿੱਧੂ ਦੀ? ਦੂਜੀ ਮਨਸ਼ਾ ਸਿੱਧੂ ਦੀ ਹੈ ਜਥੇਬੰਦਕ ਢਾਂਚੇ ਦੇ ਵਿੱਚ ਆਪਣੇ ਬੰਦੇ ਫਿੱਟ ਕਰਨਾ, ਕਿ ਸੀਐਮ ਫੇਸ ਕੋਈ ਵੀ ਨਾ ਐਲਾਨਣ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਗ੍ਰਿਪਿੰਗ ਹੋਵੇ ਟਿਕਟਾਂ ਦੀ ਵੰਡ ਦੇ ਵਿੱਚ ਵੀ, ਔਰ ਉਸ ਤੋਂ ਬਾਅਦ ਜੇਤੂ ਜਿੰਨੇ ਐਮਐਲਏ ਹੋਣਗੇ ਉਹ ਇੱਕ ਧੜੇ ਦੇ ਉੱਤੇ ਸਿੱਧੂ ਜਿਹੜੇ ਆ ਉਹ ਪੂਰੀ ਪੈਠ ਰੱਖਦੇ ਹੋਣ, ਪਕੜ ਰੱਖਦੇ ਹੋਣ, ਤਾਂ ਕਿ ਸੀਐਮ ਚੁਣਨ ਦੀ ਜਦੋਂ ਵਾਰੀ ਆਏਗੀ, ਪਿਛਲੀ ਵਾਰੀ ਤੇ ਰਹਿ ਗਏ ਸਿੱਧੂ ਸਾਹਿਬ, ਫਿਰ ਕਹਿਣਗੇ ਕਿ ਲਓ ਵੀ ਮਿੱਤਰੋ ਹੁਣ ਸਾਡਾ ਹੱਕ ਇੱਥੇ ਰੱਖ। ਠੀਕ ਹੈ ਜੀ, ਇਹ ਦੋ ਮਨਸ਼ਾਵਾਂ ਨੇ, ਦੋ ਆਕਾਂਖਿਆਵਾਂ ਨੇ, ਦੋ ਅਰਮਾਨ ਹੈ, ਜਾਂ ਉਹਨਾਂ ਦੀ ਆਪਣੀ ਸੋਚ ਦੇ ਮੁਤਾਬਕ ਇਹ ਦੋ ਚੀਜ਼ਾਂ ਉਹ ਰਾਜਨੀਤੀ ਚ ਲੈ ਕੇ ਚੱਲ ਪਏ। ਅੱਛਾ, ਹੁਣ ਦੂਸਰੇ ਪਾਸੇ ਉਲਟਿਆ ਜਾਖੜ, ਦੂਸਰੇ ਪਾਸੇ ਉਲਟਿਆ ਸੁਖਜਿੰਦਰ ਸਿੰਘ ਰੰਧਾਵਾ ਵੀ, ਦੂਸਰੇ ਪਾਸੇ ਚੰਨੀ ਵੀ ਉਲਟਿਆ, ਕਿਉਂਕਿ ਚੰਨੀ ਖੁਦ ਆਪਣੇ ਪੱਧਰ ਤੇ ਮੀਟਿੰਗਾਂ ਕਰ ਰਹੇ ਆ ਬਲਾਕ ਪ੍ਰਧਾਨਾਂ ਦੇ ਨਾਲ, ਜਦਕਿ ਉਹ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਤੇ ਚਲੋ ਠੀਕ ਹੈ, ਉਹ ਸੀਐਮ ਨਹੀਂ ਮਿਲ ਸਕਦੇ ਕਿਸੇ ਨੂੰ ਵੀ, ਪਰ ਇਹ ਜ਼ਰੂਰੀ ਹੁੰਦਾ ਹੈ ਕਿ ਕਿਉਂਕਿ ਮਾਮਲਾ ਜਥੇਬੰਦਕ ਢਾਂਚੇ ਦਾ ਕਿ ਪ੍ਰਧਾਨ ਮੌਜੂਦ ਹੈ, ਉਹ ਇਕੱਲੇ ਮੀਟਿੰਗਾਂ ਕਰ ਰਹੇ, ਤੁਸੀਂ ਇੱਥੇ ਵੀ ਕਿਤੇ ਨਾ ਕਿਤੇ ਦਰਾਰ ਦੇਖ ਸਕਦੇ ਹੋ। ਫਿਰ ਇਸ ਤੋਂ ਇਲਾਵਾ ਬਾਜਵਾ ਫੈਮਿਲੀ ਤੇ ਤੁਹਾਨੂੰ ਪਤਾ ਹੀ ਹੈ, ਰਵਨੀਤ ਬਿੱਟੂ ਵੀ ਤੰਜ਼ ਕਰਦਾ ਰਹਿੰਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਉਹਨਾਂ ਦੇ ਸਿਆਸੀ ਸ਼ਰੀਕ ਹੀ ਬੈਠੇ, ਇਹਨਾਂ ਨੇ ਬਣਾਈਆਂ ਸੀਗੀਆਂ ਕੁਝ ਕੁ ਨਿਯੁਕਤੀਆਂ। ਨਿਯੁਕਤੀਆਂ ਹੁੰਦੀਆਂ ਕੀ ਆ ਕਿ ਇਹ ਨਾ ਪਤਾ ਨਹੀਂ ਇਹਨਾਂ ਦਾ ਕੀ ਫਾਰਮੈਟ ਆ, ਮੈਂ ਉਹਨੂੰ ਚੰਗੀ ਤਰ੍ਹਾਂ ਕਿਸੇ ਦਿਨ ਸਮਝਣ ਦਾ ਯਤਨ ਕਰਾਂਗਾ। ਕਾਂਗਰਸ ਦੀ ਨਾ 29 ਜ਼ਿਲ੍ਹਾ ਕਮੇਟੀਆਂ ਨੇ, 29 ਜ਼ਿਲ੍ਹਾ ਕਮੇਟੀਆਂ, ਇਹਦੇ ਚ ਸਿੱਧੂ ਫਾਰਮੂਲਾ ਇਹ ਕਿੱਦਾਂ ਫਿੱਟ ਕੀਤਾ ਗਿਆ ਸੀ ਕਿ ਇੱਕ ਪ੍ਰਧਾਨ ਦੇ ਨਾਲ ਦੋ ਵਰਕਿੰਗ ਪ੍ਰਧਾਨ ਲਾ ਦਿਓ। ਹੁਣ ਜਿਹੜੇ ਸੀਨੀਅਰ ਸੂਬੇਟਰ ਗਏ, ਉਹ ਕਹਿੰਦੇ ਕਿ ਸਾਡੀ ਤੇ ਸਿੱਧੂ ਨੇ ਰਾਏ ਨਹੀਂ ਲਈ। ਉਹ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਕਿ ਤੇਰਾ ਬਾਂਦਰ ਤੇਰੀ ਸਰਕਸ, ਮੇਰਾ ਕੋਈ ਦਖਲ, ਉਹ ਸਾਰਾ ਸਿੱਧੂ ਨੂੰ ਸੁਣਾ ਕੇ ਕਿਹਾ ਗਿਆ ਸੀ ਕਿ ਸਾਰਾ ਕੁਝ ਕੀਤਾ ਕਰਾਇਆ ਤੇਰਾ ਵਾ। ਹਾਈ ਕਮਾਨ ਨੇ 15 ਦਿਨ ਹੋ ਗਏ ਆ ਉਹਦੇ ਤੇ ਮੋਹਰ ਨਹੀਂ ਸੀ ਲਾਈ, ਇਸੇ ਕਰਕੇ ਕਿਉਂਕਿ ਕਾਂਗਰਸ ਦੇ ਵਿੱਚ ਫੁੱਟ ਪੈਣ ਦੇ ਅਸਾਰ ਸੀ। ਇੱਥੋਂ ਤੱਕ ਵੀ ਇਹਨਾਂ ਨੂੰ ਖੁਫੀਆ ਸੂਚਨਾਵਾਂ ਮਿਲੀਆਂ ਕਿ ਚੋਣਾਂ ਤੋਂ ਪਹਿਲਾਂ ਹੀ ਬਗਾਵਤ ਹੋ ਸਕਦੀ ਹੈ, ਨਿਯੁਕਤੀਆਂ ਦੀ ਬਗਾਵਤ ਹੋ ਸਕਦੀ ਹੈ, ਟਿਕਟਾਂ ਤੇ ਤਾਂ ਹੋਣੀ ਹੋਣੀ ਹੈ, ਇਹਦਾ ਮੰਨ ਕੇ ਚੱਲੋ। ਸੋ ਇਸ ਕਰਕੇ ਫਿਰ ਤਲਬੀ ਕੀਤੀ ਗਈ ਆ, ਅੱਜ ਕੀ ਸ਼ਾਮ ਦਿੱਲੀ ਕੇ ਨਾਮ। ਹੁਣ ਉਸ ਸ਼ਾਮ ਦੇ ਵਿੱਚ ਕੀ ਘੂੜੀਆਂ ਵੱਟਦੇ ਆ, ਕੀ ਇਹਨਾਂ ਨੂੰ ਲੂਰੀਆਂ ਲੈ ਕੇ ਪੈਂਦੇ ਆ, ਕੀ ਇਹ ਲੈ ਕੇ ਆਉਂਦੇ ਆ, ਉਹ ਸਭ ਕੁਝ ਅੰਦਰ ਦੀ ਗੱਲ ਹੈ। ਵੈਸੇ ਕੋਈ ਚਲੋ ਹੋਰ ਤੇ ਨਹੀਂ ਦੱਸ ਸਕਦਾ। ਅਮਰਿੰਦਰ ਸਿੰਘ ਹੀ ਘੱਟੋ ਘੱਟ ਦੱਸ ਦੇਵੇ ਕਿ ਜਦੋਂ ਸੋਨੀਆ ਗਾਂਧੀ ਇਸ ਤਰ੍ਹਾਂ ਸਾਦੀ ਆ ਜਾਂ ਰਾਹੁਲ ਗਾਂਧੀ ਸਾਦਾ, ਤੁਹਾਨੂੰ ਕਹਿੰਦਾ ਕੀ ਹੈ, ਨਾਮ ਤਾਂ ਕਿੰਨੀਆਂ ਕੁ ਪਾਉਂਦਾ, ਘੱਟੋ ਘੱਟ ਉਹ ਤੇ ਦੱਸੋ ਨਾ, ਸਾਫ਼ ਕਰੋ। ਜੀ ਜੀ, ਪਰ ਉਹ ਕਿੱਥੇ ਹੋਣਾ। ਕਹਿੰਦੇ ਹੁਣ ਦੀਦੀ ਨੇ ਕਾਂਗਰਸ ਦੇ ਸਾਹ ਸਿਕਾਏ ਆ ਜੀ। ਹਾਂਜੀ, ਕਾਂਗਰਸ ਦੇ ਸਾਹ ਸੁੱਕਦੇ ਹੀ ਪਏ ਆ।
ਕਿਉਂਕਿ ਦੀਦੀ ਜਿਹੜੀ ਹੈ ਨਾ ਉਹ ਕੰਮ ਕਰੀ ਜਾਂਦੀ ਹੈ ਜਿਵੇਂ ਕਹਿੰਦੇ ਨਾ ਉਹ ਮਜ਼ਾਕ ਜਿਹੇ 'ਚ ਕਹਿੰਦੇ ਕਰਤਾ ਉਹੀ ਕੰਮ ਜਿਹਦੇ ਤੋਂ ਮੈਂ ਡਰਦਾ ਸੀ, ਤੇ ਉਹੀ ਕੰਮ ਕਰੀ ਜਾ ਰਹੀ ਆ ਬੀਬੀ ਮਮਤਾ ਬੈਨਰਜੀ। ਦਰਅਸਲ ਤੁਹਾਨੂੰ ਯਾਦ ਹੋਣਾ ਹੈ ਕਿ ਅਸਮ ਤੇ ਮੇਰੇ ਖਿਆਲ ਦੇ ਨਾਲ ਇੱਕ ਹੋਰ ਸਟੇਟ ਸੀ ਮੇਘਾਲਿਆ, ਉੱਥੇ ਵੀ ਇਹਨਾਂ ਨੇ ਨਾ ਇਹਨਾਂ ਦੇ ਬੰਦੇ ਤੋੜ ਕੇ ਇੱਥੋਂ ਤੱਕ ਕਿ ਕੁਝ MLA ਤੋੜ ਕੇ ਆਪਣੇ ਨਾਲ ਲਾ ਲਏ ਸਨ, ਆਪਣੀ ਪਾਰਟੀ 'ਚ ਸ਼ਾਮਲ ਕਰਾ ਲਏ। ਮਤਲਬ ਕਿ ਇਕੱਲੇ ਭਾਜਪਾ ਵਾਲੇ ਹੀ ਇਹਨਾਂ ਨੂੰ ਖੋਰਾ ਨਹੀਂ ਲਾ ਰਹੇ, ਮਮਤਾ ਬੈਨਰਜੀ ਨੇ ਵੀ ਕੰਮ ਇਹ ਚੱਕ ਦਿੱਤਾ। ਔਰ ਇਸ ਤੋਂ ਇਲਾਵਾ ਬੀਬੀ ਆਈ ਪਿਛਲੇ ਦਿਨੀ ਦਿੱਲੀ ਦੇ ਵਿੱਚ, ਤੇ ਉਹਨੇ ਦੂਜਿਆਂ ਨਾਲ ਸਭਨਾਂ ਦੇ ਨਾਲ ਮੁਲਾਕਾਤ ਕੀਤੀ, ਪਰ ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ। ਜਿੱਦਣ ਵਿਰੋਧੀ ਧਿਰ ਦੀ ਮੀਟਿੰਗ ਸੀ ਉਸ ਦਿਨ TMC ਵਾਲੇ ਸ਼ਾਮਲ ਨਹੀਂ ਹੋਏ ਮੀਟਿੰਗ ਦੇ ਵਿੱਚ। TMC ਵਾਲਿਆਂ ਨੇ ਦਿੱਲੀ 'ਚ ਮੀਟਿੰਗ ਆਪਣੀ ਅੱਡ ਕੀਤੀ ਹੈ ਵਿਰੋਧੀ ਧਿਰ ਵਜੋਂ। ਨੋਟ ਕਰਿਓ ਹੋ ਕੀ ਰਿਹਾ। ਹੁਣ ਬੀਬੀ ਗਈ ਬੰਬੇ, ਦਿੱਲੀ ਤੋਂ ਬਾਅਦ ਚੱਲ ਬੰਬੇ। ਅੱਛਾ, ਕੋਈ ਦਿੱਲੀ ਚਲੋ ਤੇ ਕੋਈ ਬੰਬੇ ਚਲੋ। ਉੱਥੇ ਜਾ ਕੇ ਸ਼ਰਦ ਪਵਾਰ ਦੇ ਨਾਲ ਮੁਲਾਕਾਤ ਕੀਤੀ ਆ ਬੀਬੀ ਨੇ। ਉद्धਵ ਠਾਕਰੇ ਦੇ ਨਾਲ ਮੁਲਾਕਾਤ ਤੇ ਨਹੀਂ ਹੋਈ, ਉਹਦਾ ਮੁੰਡਾ ਜਿਹੜਾ ਆਦਿੱਤਿਆ ਠਾਕਰੇ ਆ ਉਹਦੇ ਨਾਲ ਮੁਲਾਕਾਤ ਹੋਈ ਸੀ। ਤੇ ਉਸ ਬੀਬੀ ਨੇ, ਮਮਤਾ ਬੈਨਰਜੀ ਨੇ, ਜਿਸ ਬੀਬੀ ਨੂੰ ਕਹਿ ਲੋ ਕਿ ਕਦੇ ਜ਼ਲੀਲ ਕਰਕੇ ਇਹਨਾਂ ਨੇ ਕਾਂਗਰਸ ਚੋਂ ਕੱਢਿਆ ਜਾਂ ਨਿਕਲਣ ਲਈ ਮਜਬੂਰ ਕੀਤਾ, ਅੱਜ ਇਹੋ ਜਿਹਾ ਬਿਆਨ ਦਿੱਤਾ ਹੈ ਕਿ ਜਿਹੜਾ ਹੈਰਾਨ ਕਰਦਾ, ਪਰੇਸ਼ਾਨ ਕਰਦਾ ਹੈ। ਉਹਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੀ ਆ ਕਿ ਗੱਲ ਇਹ ਆ ਕਿ ਜਦੋਂ ਤੁਸੀਂ ਕੁਝ ਕਰਨਾ ਹੀ ਨਹੀਂ, ਵਿਦੇਸ਼ ਯਾਤਰਾ ਤੇ ਤੁਰੇ ਫਿਰਨਾ ਹੈ, ਤੇ ਏਦਾਂ ਕੰਮ ਕਿੱਦਾਂ ਚੱਲੇਗਾ। ਰਾਹੁਲ ਗਾਂਧੀ ਨੂੰ ਤੰਜ ਹੈ, ਰਾਹੁਲ ਗਾਂਧੀ ਤੇ ਨਿਸ਼ਾਨਾ ਹੈ। ਨੋਟ ਕਰੋ ਕੀ ਕਹਿ ਰਹੀ ਹੈ ਕਿ ਜੇ ਕੁਝ ਕੋਈ ਕਰਦਾ ਹੀ ਨਹੀਂ ਹੈ, ਵਿਦੇਸ਼ ਦੇ ਵਿੱਚ ਤੁਰਿਆ ਰਹਿੰਦਾ, ਤੇ ਕਿਵੇਂ ਚੱਲੂ ਕੰਮ। ਨਾਲ ਉਹਨਾਂ ਨੇ ਕਹਿ ਦਿੱਤਾ ਹੈ ਸਾਫ਼ ਤੌਰ ਤੇ, ਜੇ ਆਪਾਂ ਦੇਖੀਏ ਕਿ ਭਾਈ ਹੁਣ UPA ਨਹੀਂ ਰਿਹਾ। ਸ਼ਰਦ ਪਵਾਰ ਦੇ ਨਾਲ ਉਹਨਾਂ ਐਲਾਨੀਆ ਕਿਹਾ ਕਿ ਪੋਲੀਟੀਕਲ ਡਿਸਕਸ਼ਨ ਹੋਈ ਹੈ ਸਾਡੀ, ਤੇ ਨਾਲ ਇਹ ਵੀ ਕਿਹਾ ਕਿ ਹੁਣ ਖੇਤਰੀ ਪਾਰਟੀਆਂ ਹੀ ਭਾਜਪਾ ਨੂੰ ਏਦਾਂ ਮਤਲਬ ਕਿ ਹਰਾ ਸਕਦੀਆਂ। ਨਾਲ ਦੀ ਨਾਲ ਕਾਂਗਰਸ ਨੇ ਪ੍ਰਤੀਕਰਮ ਦਿੱਤਾ ਵਾ। ਕਾਂਗਰਸ ਕਹਿੰਦੀ ਆ ਕਿ ਨਹੀਂ ਨਹੀਂ, ਅਜਿਹਾ ਸਾਡੇ ਬਿਨਾਂ ਨਹੀਂ ਹੋ ਸਕਦਾ। ਮਤਲਬ ਏਦਾਂ ਤੇ ਤੁਸੀਂ ਸੋਚ ਹੀ ਨਹੀਂ ਸਕਦੇ, ਜੇ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਹਰਾਣਾ ਆ, ਕਿਤੇ ਇਸ ਤਰ੍ਹਾਂ ਦਾ ਇਮਕਾਨ ਬਣਾਉਣਾ, ਤਾਂ ਫਿਰ ਸਾਡੀ ਸ਼ਮੂਲੀਅਤ ਬੜੀ ਜ਼ਰੂਰੀ ਹੈ। ਪਰ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਕਹੀ ਜਾਣ, ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜੋ ਰੋਲ ਅਦਾ ਕਰਨਾ ਸੀ ਵਿਰੋਧੀ ਧਿਰ ਵਜੋਂ ਨਹੀਂ ਕੀਤਾ, ਮੰਨਣਾ ਪਏਗਾ। ਔਰ ਇਹਦੀ ਮਿਸਾਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆ। ਦਿੱਲੀ ਦੀ ਬਰੋਹਾਂ ਤੇ ਬੈਠੀ ਉਹ ਲੜਾਈ, ਜਿਹੜੀ ਛੋਟੇ ਛੋਟੇ ਲੋਕਾਂ ਨੇ ਛੋਟੇ ਛੋਟੇ ਟੁਕੜਿਆਂ ਚੋਂ ਇਕੱਠਿਆਂ ਕਰਕੇ ਤੇ ਮੁੜ ਕੇ ਇੱਕ ਵੱਡਾ ਅੰਦੋਲਨ ਬਣਾ ਕੇ ਪੇਸ਼ ਕੀਤੀ ਹੈ ਕਿ ਕਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਝੁਕਾ ਦਿੱਤਾ। ਇਹਨਾਂ ਦੇ ਨਾਲ ਤੇ ਪੁਜਾਰੀ ਚੰਗੇ ਹੈ ਜੀ ਉੱਤਰਾਖੰਡ ਦੇ। ਤੁਹਾਨੂੰ ਪਤਾ ਉੱਤਰਾਖੰਡ ਦੇ ਵਿੱਚ ਵੀ ਨਰਿੰਦਰ ਮੋਦੀ ਹੋਰਾਂ ਨੂੰ ਝੁਕਣਾ ਪਿਆ। ਉੱਥੇ ਵੀ ਤਫਸੀਲ ਤੁਹਾਨੂੰ ਕਿਸੇ ਦਿਨ ਫੇਰ ਦੱਸ ਦੂੰਗਾ। ਇਹਨਾਂ ਨੇ ਉੱਥੋਂ ਦੇ ਜਿਹੜੇ ਹੈਗੇ ਸੀਗੇ ਨਾ, ਜਿਵੇਂ ਬਹੁਤ ਧਾਰਮਿਕ ਸਥਾਨ ਹੈ ਤੁਹਾਨੂੰ ਪਤਾ ਉੱਤਰਾਖੰਡ ਦੇ ਵਿੱਚ, ਇਹਨਾਂ ਨੇ ਸ਼ਰਾਈਨ ਬੋਰਡ ਬਣਾ ਦਿੱਤਾ ਸੀ। ਪੁਜਾਰੀਆਂ ਨੇ ਇਹਨਾਂ ਠੋਕਮਾ ਵਿਰੋਧ ਕੀਤਾ। ਪਹਿਲਾਂ CM ਬਦਲਿਆ, ਫਿਰ ਦੂਜਾ CM ਬਦਲਿਆ, ਔਰ ਹੁਣ ਇਹਨਾਂ ਨੂੰ ਕਾਨੂੰਨ ਹੀ ਬਦਲਣਾ ਪਿਆ ਉੱਥੇ ਵੀ। ਜੀ 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 ਬਿਲਕੁਲ। ਆਈ ਥਿੰਕ ਇਹ ਵੀ ਇਹਨਾਂ ਦੀ ਹੁਣ ਪੱਕੀ ਪੈੜ ਬਣ ਗਈ ਆ ਵੀ ਅਸੀਂ ਕਰਕੇ ਤੇ ਬਾਅਦ ਵਾਪਸ ਪੈਰ ਕਰਨੇ ਕਰਨੇ ਆ। ਸ਼ੁਕਰੀਆ ਮਿੰਟੂ ਜੀ, ਮਿਲਦੇ ਆ ਜੀ ਕੱਲ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਦੀ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।